ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद मांगड़ ते तुसी देख रहे हो इंडोज टीवी। स्वागत है जी सारिਆਂ ਦਾ ਪ੍ਰਾਈਮ ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ। ਵਿਕਟੋਰੀਆ 'ਚ ਲਗਾਤਾਰ 20ਵੇਂ ਦਿਨ ਵੀ ਨਹੀਂ ਆਇਆ ਕੋਈ ਕੋਰੋਨਾ ਕੇਸ। ਉਧਰ ਸਾਊਥ ਆਸਟ੍ਰੇਲੀਆ 'ਚ ਕੋਰੋਨਾ ਕਾਰਨ ਤਾਲਾਬੰਦੀ ਤੋਂ ਲੋਕ ਘਬਰਾਏ, ਬਾਜ਼ਾਰਾਂ 'ਚ ਉਮੜਿਆ ਲੋਕਾਂ ਦਾ ਹੜ। ਚੀਨ ਨੇ ਆਸਟ੍ਰੇਲੀਆ ਤੇ ਲਗਾਇਆ ਵਪਾਰ ਨਾ ਕਰਨ ਦਾ ਦੋਸ਼, ਕਿਹਾ ਆਸਟ੍ਰੇਲੀਆ ਚੀਨ ਨੂੰ ਦੇਖਦਾ ਹੈ ਬੁਰੀ ਨਜ਼ਰ ਨਾਲ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਫੋਨ ਤੇ ਗੱਲਬਾਤ। ਕੋਵਿਡ-19, ਵਾਤਾਵਰਣ ਅਤੇ ਹਿੰਦ ਪ੍ਰਸ਼ਾਂਤ ਮੁੱਦੇ ਉੱਤੇ ਹੋਈ ਚਰਚਾ। ਈਰਾਨ ਦੀਆਂ 2 ਰੇਲ ਗੱਡੀਆਂ ਵਿਚਕਾਰ ਟੱਕਰ, 20 ਲੋਕ ਹੋਏ ਜ਼ਖਮੀ। ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ, ਆਖਰੀ ਟ੍ਰਾਇਲ ਵਿੱਚ ਫਾਈਜ਼ਰ ਦੀ ਵੈਕਸੀਨ 95% ਦੀ ਅਸਰਦਾਰ। ਜੀ ਔਰ ਕਰਦੇ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਜਿੱਥੇ ਵਿਕਟੋਰੀਆ ਵਿੱਚ 20 ਦਿਨਾਂ ਤੋਂ ਕੋਰੋਨਾ ਵਾਇਰਸ ਦਾ 0 ਕੇਸ ਰਿਕਾਰਡ ਕੀਤਾ ਜਾ ਰਿਹਾ, ਉੱਥੇ ਹੀ ਸਾਊਥ ਆਸਟ੍ਰੇਲੀਆ ਵਾਸੀਆਂ ਨੂੰ 6 ਦਿਨਾਂ ਲਈ ਸਖਤ ਲਾਕਡਾਊਨ ਦੇ ਵਿੱਚੋਂ ਲੰਘਣਾ ਪਵੇਗਾ। ਕੱਲ ਜਿਵੇਂ ਹੀ ਲੋਕਾਂ ਨੂੰ ਲਾਕਡਾਊਨ ਬਾਰੇ ਪਤਾ ਲੱਗਾ ਤਾਂ ਪੈਨਿਕਿੰਗ ਸਿਚੁਏਸ਼ਨ ਦੇਖਣ ਨੂੰ ਮਿਲੀ। ਲੋਕ ਗਰੋਸਰੀ ਲਈ ਵੱਡੀਆਂ ਕਤਾਰਾਂ ਲਗਾ ਕੇ ਸਟੋਰਾਂ ਦੇ ਸਾਹਮਣੇ ਖੜੇ ਦਿਖੇ। ਸੰਸਾਰ ਵਿੱਚ ਕੋਵਿਡ ਦੇ ਚੱਲ ਰਹੇ ਮਾੜੇ ਦੌਰ ਵਿੱਚ ਸਾਊਥ ਆਸਟ੍ਰੇਲੀਆ 'ਚ ਹੁਣ ਤੱਕ ਕੋਰੋਨਾ ਦੀ ਸਥਿਤੀ ਕਾਬੂ ਹੇਠ ਸੀ, ਪਰ ਇੱਕ ਵਾਰ ਫਿਰ ਐਡੀਲੇਡ ਵਿੱਚ ਕੋਰੋਨਾ ਨੇ ਕੁਝ ਹੀ ਦਿਨਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਪੁਲਿਸ ਅਤੇ ਪ੍ਰਸ਼ਾਸਨ ਕਿਸੇ ਵੱਡੇ ਤੂਫਾਨ ਤੋਂ ਡਰਦੇ ਸਖਤ ਕਦਮ ਚੁੱਕਣ ਦੇ ਰੁਖ ਵਿੱਚ ਨੇ, ਕਿਉਂਕਿ ਇੱਕ ਪਰਿਵਾਰ ਤੋਂ ਤੁਰਿਆ ਕੋਰੋਨਾ ਰਾਤੋਂ ਰਾਤ ਹੋਰਾਂ ਲੋਕਾਂ ਤੱਕ ਵੀ ਪਹੁੰਚ ਗਿਆ ਹੈ। ਇਸ ਦੇ ਚੱਲਦਿਆਂ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਕੋਰੋਨਾ ਦੀ ਦੂਜੀ ਲਹਿਰ ਤੇ ਕਾਬੂ ਪਾਉਣ ਲਈ ਸਾਊਥ ਆਸਟ੍ਰੇਲੀਆ ਵਿੱਚ 6 ਦਿਨਾਂ ਲਈ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ। 6 ਦਿਨਾਂ ਤੋਂ ਬਾਅਦ 8 ਦਿਨਾਂ ਲਈ ਥੋੜੀ ਨਰਮਾਈ ਭਰਪੂਰ ਤਾਲਾਬੰਦੀ ਅਮਲ ਵਿੱਚ ਲਿਆਂਦੀ ਜਾਵੇਗੀ, ਭਾਵ ਕਿ ਸਾਊਥ ਆਸਟ੍ਰੇਲੀਆ ਵਿੱਚ ਅਗਲੇ 2 ਹਫ਼ਤੇ ਕਾਫੀ ਅਹਿਮ ਹੋਣਗੇ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਸੰਬੰਧੀ ਦੱਸਿਆ ਹੈ ਕਿ ਸਾਊਥ ਆਸਟ੍ਰੇਲੀਆ ਦੇ ਵਸਨੀਕਾਂ ਲਈ ਇਹ ਇੱਕ ਵੱਡੀ ਚੁਣੌਤੀ ਹੋਏਗੀ, ਜਿਸ ਦੀ ਸ਼ੁਰੂਆਤ ਬੁੱਧਵਾਰ ਰਾਤ ਤੋਂ ਸ਼ੁਰੂ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾ ਤੋਂ ਪਾਰ ਪਾਉਣ ਲਈ ਤਾਲਾਬੰਦੀ ਲਾਉਣੀ ਲਾਜ਼ਮੀ ਸੀ। ਉਹਨਾਂ ਰਿਹਾਇਸ਼ੀਆਂ ਨੂੰ ਇੱਕ ਦੂਜੇ ਦਾ ਖਿਆਲ ਰੱਖਣ ਦੀ ਬੇਨਤੀ ਵੀ ਕੀਤੀ ਹੈ। ਆਮ ਲੋਕਾਂ ਤੇ ਹੋਰ ਕਈ ਪਾਬੰਦੀਆਂ ਤੋਂ ਇਲਾਵਾ ਰਿਹਾਇਸ਼ੀਆਂ ਨੂੰ ਸਿਰਫ ਗਰੋਸਰੀ ਖਰੀਦਣ ਲਈ ਹੀ ਘਰੋਂ ਦਿਹਾੜੀ 'ਚ ਇੱਕ ਵਾਰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਜ਼ਿਕਰਯੋਗ ਹੈ ਕਿ ਸਾਊਥ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਘਰੇਲੂ ਉਡਾਣਾਂ ਨੂੰ, ਜਿਸ ਤੋਂ ਬਾਅਦ ਕਈ ਪਰਿਵਾਰ ਇੱਕ ਦੂਜੇ ਨੂੰ ਕਾਫੀ ਲੰਮੇ ਅਰਸੇ ਬਾਅਦ ਮਿਲੇ ਸਨ। ਵਪਾਰਕ ਸਮਝੌਤੇ ਉੱਤੇ ਚੀਨ ਆਸਟ੍ਰੇਲੀਆ ਨੂੰ ਪੂਰੀ ਤਰ੍ਹਾਂ ਨਾਲ ਦੋਸ਼ੀ ਠਹਿਰਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੀਜੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਸਟ੍ਰੇਲੀਆ 'ਚ ਵਪਾਰਕ ਤਣਾਅ ਲਈ ਆਸਟ੍ਰੇਲੀਆ ਖੁਦ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਕੁਝ ਲੋਕ ਚੀਨ ਦੇ ਵਿਕਾਸ ਨੂੰ ਖਤਰੇ ਵਜੋਂ ਮੰਨਦੇ ਨੇ ਅਤੇ ਇਹ ਦੋਵੇਂ ਦੇਸ਼ਾਂ ਦਰਮਿਆਨ ਸਮੱਸਿਆ ਦਾ ਮੂਲ ਕਾਰਨ ਹੈ। ਸ਼੍ਰੀ ਜਾਓ ਨੇ ਕਿਹਾ ਕਿ ਮਹੀਨੇ ਦੇ ਆਰੰਭ ਵਿੱਚ ਜਦੋਂ ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਈਮਨ ਬਰਮਿੰਗਮ ਨਾਲ ਵਪਾਰ ਦੇ ਮੁੱਦੇ ਤੇ ਗੱਲਬਾਤ ਹੋਈ ਤਾਂ ਉਹਨਾਂ ਟਿੱਪਣੀਆਂ ਕੀਤੀਆਂ ਸਨ ਕਿ ਗੇਂਦ ਚੀਨ ਦੀ ਅਦਾਲਤ ਵਿੱਚ ਹੈ। ਫੈਡਰਲ ਸਰਕਾਰ ਦੇ ਮੰਤਰੀ ਕਈ ਮਹੀਨਿਆਂ ਤੋਂ ਆਪਣੇ ਚੀਨੀ ਹਮਰੁਤਬਾ ਨਾਲ ਫੋਨ ਤੇ ਗੱਲਬਾਤ 'ਚ ਅਸਫਲ ਰਹੇ ਤਾਂ ਸੈਨੇਟਰ ਬਰਮਿੰਗਮ ਚੀਨੀ ਅਧਿਕਾਰੀਆਂ ਨੂੰ ਸਰਕਾਰ ਨਾਲ ਸਿੱਧੇ ਤੌਰ ਤੇ ਗੱਲਬਾਤ ਲਈ ਸੱਦਾ ਦੇ ਰਹੇ ਸਨ। ਚਾਈਨਾ ਨਾਲ ਬਣੇ ਤਣਾਅ ਕਾਰਨ ਬਹੁਤ ਸਾਰੇ ਨਿਰਯਾਤਕਾਰ ਹੁਣ ਵਿਕਲਪ ਬਾਜ਼ਾਰਾਂ ਦੀ ਭਾਲ ਕਰ ਰਹੇ ਨੇ, ਜਿੱਥੇ ਉਹ ਆਪਣਾ ਸਮਾਨ ਵੇਚ ਸਕਣ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜੇ ਹੋ ਕੇ ਕੰਮ ਕਰਨ ਦੇ ਇੱਛੁਕ ਨੇ। ਬਾਈਡਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਕੋਵਿਡ-19 ਨੂੰ ਠੱਲ ਪਾਉਣ, ਹਿੰਦ ਪ੍ਰਸ਼ਾਂਤ ਖਿੱਤੇ ਨੂੰ ਖੁਸ਼ਹਾਲ ਤੇ ਸੁਰੱਖਿਅਤ ਬਣਾਉਣ ਅਤੇ ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਸਮੇਤ ਹੋਰ ਸਾਂਝੀਆਂ ਅਮਲੀ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨਗੇ। ਕਾਬਿਲੇ ਗੌਰ ਹੈ ਕਿ ਬਾਈਡਨ ਨੇ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਅਮਰੀਕੀ ਸਦਰ ਖਿਲਾਫ ਮਿਲੀ ਜਿੱਤ ਮਗਰੋਂ ਬਾਈਡਨ ਤੇ ਮੋਦੀ ਦਰਮਿਆਨ ਹੋਇਆ ਇਹ ਪਹਿਲਾ ਸੰਵਾਦ ਸੀ। ਫੋਨ ਤੇ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਸਮੇਤ ਕੋਵਿਡ ਮਹਾਮਾਰੀ, ਵਾਤਾਵਰਣ ਤਬਦੀਲੀ ਤੇ ਹਿੰਦ ਪ੍ਰਸ਼ਾਂਤ ਮੁੱਦੇ ਤੇ ਚਰਚਾ ਕੀਤੀ ਸੀ। ਇਸ ਦੌਰਾਨ ਕੌਮੀ ਸੁਰੱਖਿਆ ਨਾਲ ਜੁੜੇ ਮਾਹਿਰਾਂ ਨੇ ਬਾਈਡਨ ਤੇ ਉਹਨਾਂ ਦੀ ਡਿਪਟੀ ਕਮਲਾ ਹੈਰਿਸ ਨੂੰ ਮੁਲਕ ਨੂੰ ਦਰਪੇਸ਼ ਕੂਟਨੀਤਿਕ ਰੱਖਿਆ ਤੇ ਇੰਟੈਲੀਜੈਂਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਸੰਖੇਪ 'ਚ ਜਾਣਕਾਰੀ ਦਿੱਤੀ। ਅਮਰੀਕਾ ਵਿੱਚ ਸੱਤਾ ਤਬਦੀਲੀ ਦੇ ਅਮਲ ਤੋਂ ਪਹਿਲਾਂ ਦੇਸ਼ ਦੇ ਨਵੇਂ ਚੁਣੇ ਮੁਖੀਆਂ ਲਈ ਇਹ ਜਾਣਕਾਰੀ ਕਾਫੀ ਅਹਿਮ ਹੁੰਦੀ ਹੈ। ਬਾਈਡਨ ਹੈਰਿਸ ਦੀ ਸੱਤਾ ਤਬਦੀਲੀ ਟੀਮ ਨੇ ਕਿਹਾ ਕਿ ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਉਹ ਕੋਵਿਡ-19 ਮਹਾਮਾਰੀ ਨੂੰ ਠੱਲਣ ਤੇ ਭਵਿੱਖ ਵਿੱਚ ਸਿਹਤ ਸੰਕਟਾਂ ਤੋਂ ਬਚਾਅ ਲਈ ਤਿਆਰੀ ਕਰਨ, ਵਾਤਾਵਰਣ ਤਬਦੀਲੀਆਂ ਦੇ ਖਤਰੇ ਨਾਲ ਨਜਿੱਠਣ, ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਪੇਸ਼ਕਦਮੀ, ਦੇਸ਼ ਵਿਦੇਸ਼ ਵਿੱਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਅਤੇ ਇੱਕ ਸੁਰੱਖਿਅਤ ਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਬਣਾਏ ਰੱਖਣ ਸਮੇਤ ਸਾਰੀਆਂ ਸਾਂਝੀਆਂ ਆਲਮੀ ਚੁਣੌਤੀਆਂ ਨਾਲ ਸਿੰਝਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਨੇ। ਉਧਰ ਸਾਬਕਾ ਭਾਰਤੀ ਸਰਜਨ ਜਨਰਲ ਵਿਵੇਕ ਮੂਰਤੀ ਸਣੇ ਪ੍ਰਮੁੱਖ ਭਾਰਤੀ ਅਮਰੀਕੀਆਂ ਨੂੰ ਅਗਲੇ ਬਾਈਡਨ ਹੈਰਿਸ ਪ੍ਰਸ਼ਾਸਨ ਦੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਜੋ ਬਾਈਡਨ ਦੇ ਭਾਰਤੀ ਅਮਰੀਕੀ ਸਲਾਹਕਾਰ ਮੂਰਤੀ ਨੂੰ ਸਿਹਤ ਤੇ ਮਨੁੱਖੀ ਸੇਵਾਵਾਂ ਦਾ ਮੰਤਰੀ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਰੁਣ
ਮਜੂਮਦਾਰ ਨੂੰ ਊਰਜਾ ਮੰਤਰੀ ਬਣਾਇਆ ਜਾ ਸਕਦਾ ਹੈ। ਮੂਰਤੀ ਸੱਤਾ ਦੇ ਤਬਾਦਲੇ ਬਾਰੇ ਕੋਵਿਡ-19 ਸਲਾਹਕਾਰ ਬੋਰਡ ਦੇ ਸਹਿ ਚੇਅਰਮੈਨ ਨੇ। ईरान ਵਿੱਚ 2 ਰੇਲ ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ, ਜਿਸ ਕਾਰਨ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ। ਤਾਸਨੀਨ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ईरान ਦੇ ਪੱਛਮੀ ਉੱਤਰੀ ਸੂਬੇ ਕਾਜਵਾਨ ਵਿੱਚ ਇੱਕ ਯਾਤਰੀ ਰੇਲ ਗੱਡੀ ਦੇ ਨਾਲ ਗੱਡੀ ਦੀ ਟੱਕਰ ਹੋ ਗਈ। ईरान ਦੇ ਐਮਰਜੈਂਸੀ ਸੰਗਠਨ ਦੇ ਮੁਖੀ ਮੋਜ਼ਤਵਾ ਖਾਲਿਦੀ ਮੁਤਾਬਕ ਸਾਰੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ईरान ਦੇ ਐਮਰਜੈਂਸੀ ਸੰਗਠਨ ਦੇ ਮੁਖੀ ਮੋਜ਼ਤਵਾ ਖਾਲਿਦੀ ਮੁਤਾਬਕ ਸਾਰੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਾਦਸਾ ਰੇਲਵੇ ਕਰਮਚਾਰੀਆਂ ਦੀ ਗਲਤੀ ਕਾਰਨ ਵਾਪਰਿਆ। ਫਿਲਹਾਲ ਇਸ ਸੰਬੰਧੀ ਜਾਂਚ ਚੱਲ ਰਹੀ ਹੈ ਤੇ ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਸਿਪਾਹੀ ਜ਼ੀਨਾ ਅਲੀ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਅਜਿਹੀ ਮੁਲਾਜ਼ਮ ਹੋਵੇਗੀ ਜੋ ਫੋਰਸ ਦੀ ਵਰਦੀ 'ਚ ਸ਼ਾਮਲ ਕਰਨ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਹਿਜਾਬ ਪਹਿਨ ਕੇ ਡਿਊਟੀ ਕਰੇਗੀ। ਮੁਸਲਮਾਨ ਮਹਿਲਾਵਾਂ ਨੂੰ ਪੁਲਿਸ 'ਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਵਰਦੀ 'ਚ ਹਿਜਾਬ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਪੁਲਿਸ ਨੇ ਵਧੇਰੇ ਮੁਸਲਿਮ ਬੀਬੀਆਂ ਨੂੰ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਲਈ ਆਪਣੀ ਸਰਕਾਰੀ ਵਰਦੀ 'ਚ ਇੱਕ ਹਿਜਾਬ ਸ਼ਾਮਲ ਕੀਤਾ ਹੈ। ਇਸ ਦੇ ਤਹਿਤ ਕਾਂਸਟੇਬਲ ਜ਼ੀਨਾ ਅਲੀ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਅਜਿਹੀ ਕਰਮੀ ਹੋਵੇਗੀ ਜੋ ਪੁਲਿਸ ਬਲ ਦੀ ਵਰਦੀ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹਿਜਾਬ ਪਹਿਨੇਗੀ। ਜਿਨ੍ਹਾਂ ਦੇ ਮਨ ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਪਿਛਲੇ ਸਾਲ ਹੋਏ ਅੱਤਵਾਦੀ ਹਮਲੇ ਦੇ ਬਾਅਦ ਮੁਸਲਿਮ ਭਾਈਚਾਰੇ ਦੀ ਮਦਦ ਦੇ ਲਈ ਪੁਲਿਸ ਵਿੱਚ ਸ਼ਾਮਲ ਹੋਣ ਦੀ ਇੱਛਾ ਪੈਦਾ ਹੋਈ ਸੀ। ਇਸ ਹਮਲੇ ਵਿੱਚ 2 ਮਸਜਿਦਾਂ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਹੈਰਾਲਡ ਨੇ ਦੱਸਿਆ ਕਿ ਜ਼ੀਨਾ ਇਸ ਹਫ਼ਤੇ ਪੁਲਿਸ ਅਧਿਕਾਰੀ ਬਣ ਜਾਵੇਗੀ ਅਤੇ ਨਾਲ ਹੀ ਉਹ ਨਿਊਜ਼ੀਲੈਂਡ ਦੀ ਪਹਿਲੀ ਅਜਿਹੀ ਪੁਲਿਸ ਕਰਮੀ ਹੋਵੇਗੀ ਜੋ ਵਰਦੀ ਵਿੱਚ ਸ਼ਾਮਲ ਕੀਤਾ ਗਿਆ ਹਿਜਾਬ ਪਹਿਨ ਕੇ ਡਿਊਟੀ ਕਰੇਗੀ। ਅਖਬਾਰ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਅਜਿਹਾ ਹਿਜਾਬ ਬਣਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਹੈ ਜੋ ਉਹਨਾਂ ਦੇ ਕੰਮ ਅਤੇ ਧਰਮ ਦੇ ਮੁਤਾਬਕ ਹੋਵੇ। ਜ਼ੀਨਾ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਆਪਣੇ ਭਾਈਚਾਰੇ ਖਾਸ ਕਰਕੇ ਬੀਬੀਆਂ ਦੀ ਨੁਮਾਇੰਦਗੀ ਕਰ ਰਹੀ ਹੈ। ਜ਼ੀਨਾ ਦਾ ਮੰਨਣਾ ਹੈ ਕਿ ਵਰਦੀ ਵਿੱਚ ਹਿਜਾਬ ਨੂੰ ਸ਼ਾਮਲ ਕਰਨ ਨਾਲ ਹੋਰ ਬੀਬੀਆਂ ਵੀ ਪੁਲਿਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੋਣਗੀਆਂ। ਜ਼ੀਨਾ ਨੇ ਕਿਹਾ ਕਿ ਪੁਲਿਸ ਦੀ ਵਰਦੀ ਵਿੱਚ ਹਿਜਾਬ ਨੂੰ ਸ਼ਾਮਲ ਕੀਤੇ ਜਾਣ ਦਾ ਮਤਲਬ ਹੈ ਕਿ ਜਿਹੜੀਆਂ ਔਰਤਾਂ ਪਹਿਲਾਂ ਪੁਲਿਸ ਬਲ ਵਿੱਚ ਸ਼ਾਮਲ ਹੋਣ ਦੇ ਬਾਰੇ ਵਿੱਚ ਸੋਚਦੀਆਂ ਨਹੀਂ ਸਨ ਉਹ ਹੁਣ ਅਜਿਹਾ ਕਰ ਸਕਦੀਆਂ ਨੇ। ਇਹ ਦੇਖਣਾ ਬਹੁਤ ਸੁਖਦਾਈ ਹੈ ਕਿ ਪੁਲਿਸ ਨੇ ਕਿਸ ਤਰ੍ਹਾਂ ਮੇਰੇ ਧਰਮ ਅਤੇ ਸੰਸਕ੍ਰਿਤੀ ਨੂੰ ਸ਼ਾਮਲ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਬਲ ਵਿੱਚ ਸ਼ਾਮਲ ਹੋਣ ਦੇ ਦੌਰਾਨ ਪੁਲਿਸ ਕਾਲਜ ਵਿੱਚ ਸਿਖਲਾਈ ਦੇ ਦੌਰਾਨ ਉਹਨਾਂ ਦੀਆਂ ਨਿੱਜੀ ਲੋੜਾਂ ਦਾ ਪੂਰਾ ਧਿਆਨ ਰੱਖਿਆ ਗਿਆ। ਜ਼ੀਨਾ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਮਦਦ ਦੇ ਲਈ ਵੱਧ ਤੋਂ ਵੱਧ ਮੁਸਲਿਮ ਬੀਬੀਆਂ ਨੂੰ ਅੱਗੇ ਆਉਣ ਦੀ ਲੋੜ ਹੈ। ਨਿਊਜ਼ੀਲੈਂਡ ਪੁਲਿਸ ਨੇ 2008 ਵਿੱਚ ਆਪਣੀ ਵਰਦੀ ਵਿੱਚ ਪੱਗ ਨੂੰ ਸ਼ਾਮਲ ਕੀਤਾ ਸੀ ਅਤੇ ਨੈਸ਼ਨਲ ਕਾਂਸਟੇਬਲ ਜਗਮੋਹਨ ਮਾਲੀ ਡਿਊਟੀ ਤੇ ਪੱਗ ਬੰਨ੍ਹਣ ਵਾਲੇ ਪਹਿਲੇ ਅਧਿਕਾਰੀ ਬਣੇ ਸਨ। BBC ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਬ੍ਰਿਟੇਨ ਵਿੱਚ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ 2006 ਅਤੇ ਸਕਾਟਲੈਂਡ ਪੁਲਿਸ ਨੇ 2016 ਵਿੱਚ ਵਰਦੀ ਵਿੱਚ ਹਿਜਾਬ ਨੂੰ ਇਜਾਜ਼ਤ ਦਿੱਤੀ ਸੀ। ਆਸਟ੍ਰੇਲੀਆ ਵਿੱਚ ਵਿਕਟੋਰੀਆ ਪੁਲਿਸ ਦੀ ਮਹਾਸੁਕਰ ਨੇ 2004 ਵਿੱਚ ਹਿਜਾਬ ਪਾਇਆ ਸੀ। ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਹੈ। ਸਭ ਤੋਂ ਪਹਿਲਾਂ ਸਫਲ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ਵਿੱਚ 95% ਸਫਲ ਨਤੀਜੇ ਪਹਿਲੀ ਡੋਜ਼ ਦੇਣ ਤੋਂ 20 ਦਿਨ ਬਾਅਦ ਆਏ ਨੇ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਟ੍ਰਾਇਲ ਦੀ ਪ੍ਰਕਿਰਿਆ ਵਿੱਚ 170 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਮਰੀਕੀ ਕੰਪਨੀ ਫਾਈਜ਼ਰ ਨੇ ਜਰਮਨੀ ਦੀ ਕੰਪਨੀ ਬਾਇਓਐਨਟੈਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਇਸ ਪਿੱਛੋਂ ਕੰਪਨੀ ਇਸ ਵੈਕਸੀਨ ਨੂੰ ਅਮਰੀਕਾ ਦੇ ਡਰੱਗ ਰੈਗੂਲੇਟਰੀ ਏਜੰਸੀ FDA ਅਤੇ EU ਦੇ ਨਾਲ ਸ਼ੇਅਰ ਕਰੇਗੀ। ਇਸ ਦੇ ਨਾਲ ਹੀ ਇਸ ਵੈਕਸੀਨ ਨੂੰ ਸਮੁੱਚੀ ਦੁਨੀਆ ਨੂੰ ਡਰੱਗ ਮੋਨੀਟਰਿੰਗ ਏਜੰਸੀਆਂ ਕੋਲ ਪ੍ਰਵਾਨਗੀ ਲਈ ਭੇਜੇਗੀ। ਫਾਈਜ਼ਰ ਦਾ ਦਾਅਵਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ 50 ਮਿਲੀਅਨ ਡੋਜ਼ ਤਿਆਰ ਕਰ ਲਏਗੀ, ਜਦੋਂ ਕਿ 2021 ਦੇ ਅੰਤ ਤੱਕ ਉਹ 130 ਕਰੋੜ ਡੋਜ਼ ਦੁਨੀਆ ਵਿੱਚ ਮੁਹੱਈਆ ਕਰਵਾ ਸਕਦੀ ਹੈ। ਕੰਪਨੀ ਨੇ ਕਿਹਾ ਕਿ ਸਮੁੱਚੀ ਦੁਨੀਆ ਵਿੱਚ ਫੈਲੇ ਉਸ ਦੇ ਮੂਲ ਢਾਂਚੇ ਅਤੇ ਕੋਲਡ ਚੇਨ ਰਾਹੀਂ ਉਹ ਇਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਸਾਨੀ ਨਾਲ ਅਤੇ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕੇਗੀ। ਉੱਥੇ ਹੀ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਮੁੜ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਰਿਪਬਲਿਕਨ ਗਵਰਨਰਾਂ ਨੇ ਮਾਸਕ ਪਹਿਨਣਾ ਜ਼ਰੂਰੀ ਕਰਾਰ ਦੇ ਦਿੱਤਾ ਹੈ। ਸਕੂਲਾਂ ਨੂੰ ਮੁੜ ਤੋਂ ਖੋਲਣ ਦੀ ਯੋਜਨਾ ਮੁਲਤਵੀ ਕੀਤੀ ਜਾ ਰਹੀ ਹੈ। ਕਈ ਲੋਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੇ ਪਿੱਛੇ ਦੇ ਵਿਗਿਆਨ ਉੱਤੇ ਸਵਾਲ ਉਠਾ ਰਹੇ ਨੇ। ਲੋਕਾਂ ਵਿੱਚ ਇਸ ਗੱਲ ਦਾ ਡਰ ਹੈ ਕਿ ਇੱਕ ਵਾਰ ਮੁੜ ਪਾਬੰਦੀਆਂ ਲਾਏ ਜਾਣ ਕਾਰਨ ਉਹਨਾਂ ਦੀਆਂ ਨੌਕਰੀਆਂ ਜਾ ਸਕਦੀਆਂ ਨੇ। UAE ਦਾ ਪਾਕਿਸਤਾਨ ਸਮੇਤ 12 ਦੇਸ਼ਾਂ ਨੂੰ ਵੱਡਾ ਝਟਕਾ ਹੈ। UAE ਨੇ ਪਾਕਿਸਤਾਨ ਸਮੇਤ 11 ਦੇਸ਼ਾਂ ਦੇ ਯਾਤਰੀਆਂ ਦੇ ਲਈ ਨਵੇਂ ਵੀਜ਼ਾ ਜਾਰੀ ਕਰਨ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨ ਅਖਬਾਰ ਐਕਸਪ੍ਰੈਸ ਟ੍ਰਿਬਿਊਨਲ ਦੀ ਖਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ UAE ਅਧਿਕਾਰੀਆਂ ਵੱਲੋਂ ਲਿਆ ਗਿਆ ਫੈਸਲਾ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ।
ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਬੁਲਾਰੇ ਜਾਹਿਦ ਹਾਫਿਜ਼ ਚੌਧਰੀ ਨੇ ਕਿਹਾ ਕਿ ਯੂਏਈ ਨੇ ਪਾਕਿਸਤਾਨ ਸਮੇਤ 12 ਦੇਸ਼ਾਂ ਦੇ ਲਈ ਅੱਗੇ ਦੀ ਘੋਸ਼ਣਾ ਤੱਕ ਅਸਥਾਈ ਰੂਪ ਨਾਲ ਨਵੇਂ ਯਾਤਰਾ ਵੀਜ਼ਾ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤੋਂ ਜਾਰੀ ਵੀਜ਼ਾ ਦੇ ਲਈ ਮੁਅੱਤਲੀ ਨਿਯਮ ਲਾਗੂ ਨਹੀਂ ਹੋਵੇਗਾ। ਪਾਕਿਸਤਾਨ ਦੇ ਇਲਾਵਾ ਯੂਏਈ ਸਰਕਾਰਾਂ ਨੇ ਤੁਰਕੀ, ਈਰਾਨ, ਯਮਨ, ਸੀਰੀਆ, ਇਰਾਕ, ਸੋਮਾਲੀਆ, ਲੀਬੀਆ, ਕੀਨੀਆ ਅਤੇ ਅਫਗਾਨਿਸਤਾਨ ਦੇ ਹੋਰ ਲੋਕਾਂ ਦੇ ਲਈ ਯਾਤਰਾ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। ਯੂਏਈ ਸਰਕਾਰ ਵੱਲੋਂ ਇਹ ਫੈਸਲਾ ਪਾਕਿਸਤਾਨ ਵਿੱਚ ਵਧਦੇ ਕੋਵਿਡ-19 ਮਾਮਲਿਆਂ ਕਾਰਨ ਆਇਆ ਹੈ। ਪਿਛਲੇ ਇੱਕ ਹਫ਼ਤੇ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2000 ਨਵੇਂ ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਪਹਿਲਾਂ ਜੂਨ ਵਿੱਚ ਯੂਏਈ ਨੇ ਪਾਕਿਸਤਾਨ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਯਾਤਰੀ ਸੇਵਾਵਾਂ ਦੇ ਅਸਥਾਈ ਮੁਅੱਤਲੀ ਦੀ ਘੋਸ਼ਣਾ ਕੀਤੀ ਸੀ। ਤੇ ਹੁਣ ਖਬਰ ਖੇਡ ਜਗਤ ਤੋਂ। ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਇਬ ਅਖਤਰ ਦਾ ਕਹਿਣਾ ਹੈ ਕਿ ਜੇਕਰ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੌਰੇ ਉੱਤੇ ਵਧੀਆ ਪ੍ਰਦਰਸ਼ਨ ਕੀਤਾ ਤਾਂ ਭਾਰਤੀ ਟੀਮ 'ਚ ਇੱਕ ਵਾਰ ਫਿਰ ਤੋਂ ਕਪਤਾਨੀ ਮਿਲਣ ਦਾ ਰਸਤਾ ਖੁੱਲ ਜਾਵੇਗਾ। IPL ਦੇ 5 ਖਿਤਾਬ ਜਿੱਤ ਚੁੱਕੇ ਰੋਹਿਤ ਦੇ ਲਈ ਪਹਿਲਾਂ ਹੀ ਕਪਤਾਨੀ ਦੀ ਮੰਗ ਉੱਠ ਰਹੀ ਹੈ। ਜੇਕਰ ਉਹ ਆਸਟ੍ਰੇਲੀਆ ਵਿੱਚ ਸਫਲ ਰਹੇ ਤਾਂ ਉਸਦੇ ਕਿਸੇ ਇੱਕ ਫਾਰਮੈਟ ਵਿੱਚ ਕਪਤਾਨੀ ਦਾ ਰਸਤਾ ਆਸਾਨ ਹੋ ਜਾਵੇਗਾ। ਭਾਰਤੀ ਟੀਮ 'ਚ ਕਪਤਾਨੀ ਦੇ ਲਈ ਕਾਲ ਵੱਧ ਰਹੀ ਹੈ ਕਿਉਂਕਿ ਰੋਹਿਤ ਨੇ 5ਵਾਂ IPL ਤਾਂ ਜਿੱਤਿਆ ਹੀ, ਨਾਲ ਹੀ ਕੋਹਲੀ ਦੀ ਗੈਰ ਮੌਜੂਦਗੀ ਦਾ ਭਾਰਤ ਨੂੰ ਏਸ਼ੀਆ ਕੱਪ ਦਾ ਖਿਤਾਬ ਜਿਤਾਇਆ ਹੈ। ਹਾਲਾਂਕਿ ਅਜਿੰਕਿਆ ਰਾਣੇ ਅਤੇ ਟੈਸਟ ਦੇ ਉਪ ਕਪਤਾਨ ਹਨ, ਪਰ ਅਖਤਰ ਐਡੀਲੇਡ ਓਵਲ 'ਚ ਪਹਿਲੇ ਟੈਸਟ ਤੋਂ ਬਾਅਦ ਰੋਹਿਤ ਨੂੰ ਕੋਹਲੀ ਤੋਂ ਜ਼ਿੰਮੇਵਾਰੀ ਲੈਂਦੇ ਹੋਏ ਦੇਖ ਰਹੇ ਨੇ। ਸ਼ੋਇਬ ਅਖਤਰ ਨੇ ਕਿਹਾ ਹੈ ਕਿ ਮੇਰੀ ਇਸ ਮੁੱਦੇ ਤੇ ਕਾਲ ਬਹੁਤ ਸਰਲ ਹੈ ਤੇ ਮੈਂ ਜਾਣਦਾ ਕਿ ਵਿਰਾਟ ਟੀਮ ਨੂੰ ਅੱਗੇ ਲੈ ਕੇ ਜਾਣ ਲਈ ਬਹੁਤ ਉਤਸ਼ਾਹਿਤ ਨੇ, ਪਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਵੇਂ ਮਹਿਸੂਸ ਕਰ ਰਿਹਾ ਹੈ। ਉਹ 2010 ਤੋਂ ਨੌਨ ਸਟਾਪ ਖੇਡ ਰਹੇ ਨੇ, ਉਹ 70 ਸੈਂਕੜੇ ਲਗਾ ਚੁੱਕੇ ਨੇ। ਜੇਕਰ ਉਹ ਥਕਾਵਟ ਮਹਿਸੂਸ ਕਰ ਰਿਹਾ ਹੈ ਤਾਂ ਰੋਹਿਤ ਨੂੰ ਇੱਕ ਸਵਰੂਪ 'ਚ ਭੂਮਿਕਾ ਦੇਣ ਦੇ ਬਾਰੇ ਸੋਚਣਾ ਚਾਹੀਦਾ ਹੈ। ਫਿਰੋਜ਼ਪੁਰ ਦੇ ਗੁਰਨਾਮ ਸਿੰਘ ਸਿੱਧੂ ਗਾਮਾ ਨਾਲ ਸਾਡੀ ਕੁਝ ਦੇਰ ਪਹਿਲਾਂ ਗੱਲਬਾਤ ਹੋਈ ਹੈ। ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਗੁਰਨਾਮ ਗਾਮਾ ਨੇ ਇੰਡੋਜ਼ ਟੀਵੀ ਤੇ ਵਿਸ਼ੇਸ਼ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ ਉਹਨਾਂ ਦੀ ਗੱਲਬਾਤ ਦੇ ਕੁਝ ਅੰਸ਼। ਫੋਨ ਲਾਈਨ ਤੇ ਮੌਜੂਦ ਨੇ, ਜਾਣਦੇ ਹਾਂ ਜੀ। ਗੁਰਨਾਮ ਸਿੰਘ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇੰਡੋਜ਼ ਟੀਵੀ ਨਾਲ ਜੁੜਨ ਤੇ। ਥੈਂਕ ਯੂ। ਮੇਰੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹਨੇ ਇੰਡੋਜ਼ ਟੀਵੀ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗੁਰਨਾਮ ਜੀ, ਪੱਤਰਕਾਰ ਹੋ ਤੁਸੀਂ, ਕੀ ਕਾਰਨ ਬਣ ਕੇ ਤੁਹਾਡੇ ਉੱਤੇ ਜਾਨਲੇਵਾ ਹਮਲਾ ਹੋਇਆ ਤੇ ਲਗਾਤਾਰ ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ? ਮੈਡਮ, ਐਕਚੁਅਲੀ 12 ਅਗਸਤ ਇਸੇ 2020 ਦੀ ਗੱਲ ਹੈ। ਪ੍ਰੈਸ ਕਲੱਬ ਵਿੱਚ ਮਾਮੂਲੀ ਵੀ ਇੱਕ ਕਾਰ ਦੇ ਕੋਲ ਸਕੂਟਰੀ ਲੰਘੀ, ਉਹ ਨਾਲ ਮੇਰੀ ਕਾਰ ਦੇ ਨਾਲ ਉਹ ਟੱਚ ਨਹੀਂ ਕੀਤੀ। ਮੀਆਂ ਵੀ ਸਨ, ਉਹ ਟੱਚ ਵੀ ਨਹੀਂ ਕੀਤੀ। ਔਰ ਉਸ ਤੋਂ 3 ਘੰਟੇ ਬਾਅਦ ਉਹ ਮੇਰੇ ਤੇ ਅਟੈਕ ਕਰਨ ਆ ਗਏ। 20 ਜਣੇ, ਘੱਟੋ 20-22 ਜਣੇ। ਉਹ ਬਹਾਨਾ ਬਣਾਇਆ ਗਿਆ ਸੀ ਵੀ ਐਕਸੀਡੈਂਟ ਹੋਇਆ, ਕਿਉਂਕਿ ਬਾਅਦ ਚ ਜਦੋਂ ਅਸੀਂ ਫੁਟੇਜ ਕੱਢ ਕੇ ਪੁਲਿਸ ਨੂੰ ਦਿੱਤੀ ਹੈ ਉਹਦੇ ਬਾਰੇ ਡਿਟੇਲ ਚ ਮੈਂ ਤੁਹਾਨੂੰ ਦੱਸੂਗਾ ਉਹਦੇ ਤੇ ਕੀ ਹੋਇਆ। ਤੇ ਇਹ 20-22 ਜਣੇ ਮੇਰੇ ਤੇ ਅਟੈਕ ਕਰਦੇ ਆ ਔਰ ਮੈਨੂੰ ਇਕੱਲੇ ਨੂੰ ਆਰਾਮ ਨਾਲ ਬੁਲਾ ਕੇ, ਭਾਜੀ ਤੁਹਾਡੇ ਨਾਲ ਗੱਲ ਕਰਨੀ ਹੈ। ਕਲੱਬ ਚ ਆਏ, ਅਸੀਂ ਕਲੱਬ ਚ ਬੈਠੇ ਸੀ, ਮੈਂ ਔਰ ਮੇਰੇ 2 ਦੋਸਤ। ਇੱਕਦਮ ਗੱਲ ਸਟਾਰਟ ਵੀ ਨਹੀਂ ਹੋਈ, ਮੇਰੇ ਤੇ ਅਟੈਕ ਕਰ ਦਿੱਤਾ। ਕਲੱਬ ਦੇ ਵਿੱਚ ਹੀ ਮੇਰੇ ਸਿਰ ਸੁਰ ਸਾਰਾ ਜਿਹੜਾ ਕਾਪਿਆਂ ਨਾਲ ਵੜ ਦਿੱਤਾ ਔਰ ਮੈਨੂੰ ਮੇਰੇ ਸਾਥੀਆਂ ਨੇ ਚੱਕ ਕੇ ਇੱਥੇ ਨਿੱਜੀ ਹਸਪੀਟਲ 'ਚ ਦਾਖਲ ਕਰਾਇਆ ਸੀ। ਮੈਂ ਦਾਖਲ ਰਿਹਾ 7-8 ਦਿਨ। ਉਸ ਤੋਂ ਬਾਅਦ ਉਹ ਲਗਾਤਾਰ ਸਿਲਸਿਲਾ, ਔਰ ਉਸੇ ਦਿਨ 12 ਤਰੀਕ ਨੂੰ ਜਿਹੜੀ ਹੈ ਇੱਕ ਦਰਖਾਸਤ ਸਾਡੇ ਇੱਕ ਪੱਤਰਕਾਰ ਵਾਲਾ ਸਾਥੀ, ਕਿਉਂਕਿ ਮੈਂ ਉਸ ਹਾਲਤ ਵਿੱਚ ਨਹੀਂ ਸੀਗਾ ਕਿ ਮੈਂ ਦਰਖਾਸਤ ਦੇਵਾਂ। ਜਸਪਾਲ ਸਿੰਘ ਸਾਡਾ ਪੱਤਰਕਾਰ ਹੈ ਦੇਸ਼ ਸੇਵਕ ਤੋਂ, ਉਹਨੇ ਦਰਖਾਸਤ, ਉਹਦੇ ਬਿਆਨਾਂ ਤੇ ਦਰਖਾਸਤ ਹੋਈ ਔਰ 307 ਦਾ ਮੁਕੱਦਮਾ ਦਰਜ ਹੋ ਗਿਆ। ਉਸ ਤੋਂ ਬਾਅਦ ਉਹਨਾਂ ਮੁਲਜ਼ਮਾਂ ਨੇ ਪ੍ਰੈਸ਼ਰ ਪਾਇਆ ਪੁਲਿਸ ਤੇ, ਸਾਰਿਆਂ ਨੇ ਇਕੱਠਾ ਹੋ ਕੇ ਕੀ ਕੀਤਾ ਮੈਨੂੰ ਨਹੀਂ ਪਤਾ। ਔਰ ਸਾਡੀ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਬਾਈਕਾਟ ਕਰ ਦਿੱਤਾ। 15 ਅਗਸਤ ਦੇ ਫੰਕਸ਼ਨ ਵਿੱਚ ਸਾਡੀ ਪ੍ਰੈਸ ਨਹੀਂ ਜਾਊਗੀ ਜੀ। ਉਸ ਤੋਂ ਬਾਅਦ ਇਹ ਪ੍ਰਸ਼ਾਸਨ ਹਿੱਲ ਜਾਂਦਾ ਔਰ ਮਿੰਨਤਾਂ ਕਰਦਾ ਹੈ ਕਿ ਅਸੀਂ ਜੋ ਕਹੋਗੇ ਅਸੀਂ ਮੁਜਰਮਾਂ ਨੂੰ ਫੜਾਂਗੇ। ਇਹ ਫੜ ਨਹੀਂ ਰਹੇ ਸੀਗੇ। ਇਹਨਾਂ ਨੇ ਰਾਤੋਂ ਰਾਤ ਜਿਹੜਾ ਹੈ 14 ਤਰੀਕ ਨੂੰ ਇਹਨਾਂ ਨੇ ਮੁਜਰਮ ਜਿਹੜੇ ਆ 3 ਫੜ ਲਏ। 15 ਅਗਸਤ ਜਦੋਂ ਨਿਕਲ ਜਾਂਦੀ ਹੈ ਤੇ ਸ਼ਾਮ ਨੂੰ ਮੇਰੇ ਤੇ ਪਰਚਾ ਕਰ ਦਿੱਤਾ ਜਾਂਦਾ ਬਰਾਬਰ ਦਾ। ਮੇਰੇ ਔਰ ਜਿਹਨੇ ਬਿਆਨ ਦਿੱਤਾ ਮੇਰੇ ਕੇਸ ਦੇ ਵਿੱਚ, ਜਸਪਾਲ ਸਿੰਘ ਜਿਹੜਾ ਮੇਰਾ ਮੁੱਖ ਕੇਸ ਦਾ ਗਵਾਹ ਹੈ, ਉਹਦੇ ਤੇ ਵੀ ਪਰਚਾ ਕਰ ਦਿੱਤਾ ਜਾਂਦਾ ਕਿ ਇਹਨੇ ਐਕਸੀਡੈਂਟ ਕੀਤਾ ਸੀਗਾ, ਇਹਨੇ ਲੱਤ ਤੋੜਤੀ ਆ। ਅਸੀਂ ਫੁਟੇਜ ਦਿਖਾ ਕੇ ਪਰਚਾ ਦਰਜ ਕਰ ਦਿੱਤਾ ਕਿ ਤੁਸੀਂ ਲੱਤ ਤੋੜੀ ਹੈ। ਉਲਟਾ ਮੇਰੇ ਤੇ ਕਰ ਦਿੱਤਾ ਕਿ ਇਹਨੇ ਬੱਚੇ ਦੀ ਲੱਤ ਤੋੜੀ। ਫਿਰ ਅਸੀਂ ਵੀਡੀਓ ਫੁਟੇਜ ਦਿੰਦੇ ਆ ਕਿ ਆਹ ਵੇਖੋ ਜੀ ਐਕਸੀਡੈਂਟ ਤਾਂ ਹੋਇਆ ਨਹੀਂ, ਆਹ ਕੋਲੋਂ ਲੰਘ ਕੇ ਜਾਂਦੀ ਹੈ ਔਰ ਉਹ ਮੈਨੂੰ ਨਿਕਲ ਕੇ ਬਾਹਰ ਸਕੂਟਰ ਤੋਂ ਮੈਨੂੰ ਧਮਕੀ ਦਿੰਦਾ, ਗਾਲਾਂ ਕੱਢਦਾ। ਮੈਂ ਫਿਰ ਵੀ ਕਹਿਣਾ ਨਹੀਂ, ਤੁਹਾਡੇ ਨਾਲ ਬੱਚੇ ਨਹੀਂ, ਭੈਣ ਜੀ ਨਾਲ ਨਹੀਂ, ਏਦਾਂ ਨਹੀਂ ਕਰੀਦਾ ਨਾ। ਪੱਤਰਕਾਰ ਵੀ ਪ੍ਰੈਸ ਕਲੱਬ ਦੇ ਬਾਹਰ ਹੀ ਇਹ ਵਾਕਿਆ ਹੁੰਦਾ। ਔਰ ਇਹ ਮੈਡਮ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋਣਾ ਇੰਡੀਅਨ ਹਿਸਟਰੀ, ਪੁਲਿਸ ਦੀ ਹਿਸਟਰੀ ਵਿੱਚ, ਕਿ ਨਾਲ ਬੈਠੀ ਹਾਲ ਦੀ ਘੜੀ ਕੇ ਪਹਿਲੀ ਗੱਲ ਤਾਂ ਉਹ ਨਾਲ ਹੈ ਹੀ ਨਹੀਂ ਸੀ। ਅਸੀਂ ਉਹ ਵੀ ਫੁਟੇਜ ਦੇਤੀ ਕਿ ਉਹ ਪੱਤਰਕਾਰ ਕਿਤੇ ਹੋਰ ਬੈਠਾ ਸੀ, ਜਸਪਾਲ ਸਿੰਘ, ਕਿਉਂਕਿ ਉਹਨੇ ਬਿਆਨ ਦਿੱਤਾ ਸੀਗਾ। ਨਾਲ ਬੈਠੀ ਕਹਿੰਦੇ ਸਵਾਰੀ ਤੇ ਵੀ ਪਰਚਾ ਕੱਟ ਦਿੱਤਾ
ਇਹ ਪਹਿਲੀ ਵਾਰੀ ਹੋਇਆ ਕਿ ਐਕਸੀਡੈਂਟ ਕਰਨ ਵਾਲਾ ਡਰਾਈਵਰ ਉਹਦੇ ਤੇ ਤਾਂ ਕੱਟਿਆ ਜਾਂਦਾ, ਨਾਲ ਬੈਠੀ ਸਵਾਰੀ ਤੇ ਵੀ ਕੱਟ ਦਿੱਤਾ। ਇੱਥੋਂ ਤੱਕ ਸਾਡੇ ਪੁਲਿਸ ਦੀ ਜਿਹੜੇ ਹੌਸਲੇ ਵੱਧ ਗਏ, ਇੰਨਾ ਜ਼ੁਲਮ ਕਰ ਰਹੇ ਸਾਡੇ ਤੇ। ਇਹ ਪਹਿਲੀ ਵਾਰੀ ਹੋਇਆ ਕਿ ਹੁੰਦਾ ਨਹੀਂ ਇਸ ਤਰ੍ਹਾਂ ਜੀ। ਐਕਸੀਡੈਂਟ ਦੇ ਹੀ ਮੁਖਾਤੀ ਵੀ ਐਕਸੀਡੈਂਟ ਹੋਏ ਨੇ। ਜਰਨਲਿਜ਼ਮ ਦਾ ਥੰਮ, ਜਿਹੜਾ ਚੌਥਾ ਥੰਮ ਕਿਹਾ ਜਾਂਦਾ, ਸੋ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਪੁਲਿਸ ਪ੍ਰਸ਼ਾਸਨ ਤੁਹਾਡੀ ਕਿਉਂ ਨਹੀਂ ਸੁਣ ਰਿਹਾ? ਮੈਡਮ ਅਸੀਂ ਲਗਾਤਾਰ ਉਸ ਤੋਂ ਬਾਅਦ ਇੱਕ ਹੋਰ ਸਾਥੀ ਨੂੰ ਕੱਲ ਪਰਸੋਂ ਸਾਡੇ ਕਲੱਬ ਦੇ ਵਿੱਚੋਂ ਚੱਕ ਕੇ ਲੈ ਗਏ ਗੁੰਡੇ, ਔਰਤਾਂ ਨੂੰ ਜੀ ਤੇ ਅਟੈਕ ਕੀਤਾ ਸੀ। ਉਹੀ ਸਾਰੀ ਟੀਮ ਇਸ ਤਰ੍ਹਾਂ ਦੀ ਖਬਰ ਲਾਉਣੀ, ਸਾਨੂੰ ਲਗਾਤਾਰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ, ਇਸ ਤਰ੍ਹਾਂ ਦੀ ਜੇ ਖਬਰ ਲਾਈ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ। ਅਸੀਂ ਹੁਣ ਮੇਰੇ ਜਸਪਾਲ ਜਿਹੜਾ ਸਾਥੀ ਹੈ ਉਹਨੂੰ ਲਗਾਤਾਰ WhatsApp ਤੋਂ ਤੇ ਕਾਲਾਂ ਆ ਰਹੀਆਂ ਵੀ ਗਾਮੇ ਨੂੰ ਅਸੀਂ ਗੋਲੀ ਮਾਰ ਦੇਣੀ ਹੈ, ਗਾਮੇ ਨੂੰ ਅਸੀਂ ਛੱਡਣਾ ਨਹੀਂ। ਅਸੀਂ ਘਰ 3 ਮਹੀਨੇ ਤੋਂ ਮੈਂ ਇੰਨਾ ਕੁ ਕੁੱਟਣਾ ਮਹਿਸੂਸ ਕਰਕੇ, ਤੇ ਮੈਂ ਸ਼ੂਟਿੰਗ ਕਰਦਾ, ਮੈਂ ਪ੍ਰੋਗਰਾਮ ਕਰਦਾ ਐਂਕਰ TV ਦਾ, ਮੈਂ ਲਗਾਤਾਰ ਸ਼ੂਟਿੰਗ ਤੇ ਜਾਣਾ ਹੁੰਦਾ। ਜਦੋਂ ਮੈਂ ਠੀਕ ਹੋਇਆ 1.5 ਮਹੀਨੇ ਬਾਅਦ ਤਾਂ ਮੈਂ ਸ਼ੂਟਿੰਗ ਸ਼ੁਰੂ ਕੀਤੀਆਂ, ਤਾਂ ਮੇਰੇ ਪਰਿਵਾਰ ਨੂੰ ਡੇਲੀ ਚਿੰਤਾ ਰਹਿੰਦੀ ਕਿ ਗਾਮਾ ਮੁੜੇਗਾ ਕਿ ਨਹੀਂ ਮੁੜੇਗਾ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਮੇਰੇ ਇੱਥੇ ਫਿਰੋਜ਼ਪੁਰ ਦੇ ਵਿੱਚ। ਮੈਂ ਉਹ ਡਿਟੇਲ ਦੇ ਰਿਹਾ ਪੁਲਿਸ ਨੂੰ ਕਿ ਸਰ ਸਾਨੂੰ ਧਮਕੀਆਂ ਦੇ ਰਹੀਆਂ, ਅਸੀਂ ਐਪਲੀਕੇਸ਼ਨਾਂ ਦੇ ਰਹੇ ਹਾਂ, ਪੁਲਿਸ ਕੁਛ ਨਹੀਂ ਉਹਨਾਂ ਦਾ ਕਰ ਰਹੀ। ਸ਼ਰੇਆਮ ਘੁੰਮ ਰਹੇ ਨੇ, ਸ਼ਰੇਆਮ ਕਿਸੇ ਨੂੰ ਕਿਡਨੈਪ ਕਰ ਲੈਂਦੇ ਆ, ਸ਼ਰੇਆਮ ਕਿਸੇ ਡਾਕਟਰ ਨੂੰ ਚੁੱਕ ਲੈਂਦੇ ਨੇ, ਉਹ ਤੋਂ 40,000 ਲੈ ਜਾਂਦੇ, ਸ਼ਰੇਆਮ ਚੁੱਕ ਕੇ ਉਹਦੀ ਵੀਡੀਓ ਬਣਾਉਂਦੇ, ਨੰਗਾ ਕਰਦੇ, ਉਹਨੂੰ ਕੁੱਟਦੇ, ਅਸਤਾਮ ਤੇ ਲਿਖਾਉਂਦੇ ਤੇਰੀ ਗੱਡੀ ਲਿਖ ਮੈਂ ਵੇਚ ਦਿੱਤੀ ਹੈ। ਸ਼ਰੇਆਮ ਗੱਡੀਆਂ ਕੋਰੇ। ਜਿਹੜੇ ਇਨਸਾਨਾਂ ਨੇ ਤੁਹਾਡੇ ਉੱਤੇ ਹਮਲੇ ਕੀਤੇ ਨੇ ਜੀ, ਜਿਹੜੇ ਇਨਸਾਨਾਂ ਨੇ ਤੁਹਾਡੇ ਤੇ ਹਮਲੇ ਕੀਤੇ ਨੇ, ਉਹਨਾਂ ਦੀ ਸ਼ਨਾਖਤ ਹੋ ਗਈ ਹੈ? ਕੌਣ ਨੇ ਉਹ ਇਨਸਾਨ? ਬਿਲਕੁਲ ਇੱਥੋਂ ਦੇ ਲੋਕਲ ਹੈਗੇ ਆ। ਮੇਨ ਉਹਨਾਂ ਦਾ ਲਾਲੀ ਨਾਂ ਦਾ, ਉਹ ਆਪਣੇ ਆਪ ਨੂੰ ਗੈਂਗਸਟਰ ਕਹਿੰਦਾ, ਲਾਲੀ ਲਲਿਤ ਪਾਸੀ ਉਹਦਾ ਪੂਰਾ ਨਾਮ ਹੈ। ਉਹ ਆਪਣੇ ਆਪ ਨੂੰ ਗੈਂਗਸਟਰ ਕਹਾਉਂਦਾ, ਜਿਹੜਾ ਲਗਾਤਾਰ ਮੈਨੂੰ ਧਮਕੀਆਂ ਦੇ ਰਿਹਾ ਕਿ ਤੈਨੂੰ ਮਾਰ ਦੇਣਾ, ਤੇਰੀਆਂ ਲੱਤਾਂ 'ਚ ਸਰੀਏ ਪਾਵਾਂਗੇ, ਅਸੀਂ ਤੇਰੀਆਂ ਲੱਤਾਂ ਦੇ 8 ਟੋਟੇ ਕਰਾਂਗੇ। ਲਗਾਤਾਰ ਮੈਂ ਪੁਲਿਸ ਨੂੰ ਜਾਣਕਾਰੀ ਦੇ ਰਿਹਾ, ਲਗਾਤਾਰ SSP ਨੂੰ ਮਿਲ ਰਿਹਾ। ਭੁਪਿੰਦਰ ਸਿੰਘ ਇੱਥੇ ਸਾਡੇ SSP ਨੇ, DIG ਸਾਡੇ ਹਰਜਾਲ ਸਿੰਘ ਮਾਨ ਆਪਣੇ ਆਪ ਨੂੰ ਬੜੇ ਸਾਫ਼ ਸੁਥਰੀ ਅੱਖ ਸਮਝਦੇ ਨੇ, ਤੇ ਜਦੋਂ ਮੈਂ ਜਾਣਾ ਅੱਗੋਂ ਦੰਦ ਕੱਢਣ ਲੱਗ ਜਾਂਦੇ ਨੇ। ਅੱਛਾ ਫੇਰ ਆ ਗਏ ਅਰਜ਼ੀ ਲੈ ਕੇ, ਇਹ ਹਾਲਾਤ ਬਣਾ ਰੱਖੇ ਆ। ਮੈਂ ਕਿਹਾ ਸਰ ਤੁਸੀਂ ਤਹਿਕੀਕਾਤ ਕਰੋ, ਜੇ ਮੈਂ ਇੱਕ ਵੀ ਜਗ੍ਹਾ ਮੇਰੀ ਦੁਸ਼ਮਣੀ ਕੁਛ ਵੀ ਨਿਕਲ ਆਵੇ ਤਾਂ ਮੈਂ ਫਿਰੋਜ਼ਪੁਰ ਛੱਡ ਦੂੰਗਾ, ਮੈਨੂੰ ਕਟਹਿਰੇ 'ਚ ਟੰਗ ਦਿਓ, ਜੋ ਮਰਜ਼ੀ ਤਹਿਕੀਕਾਤ ਕਰੋ। ਉਸ ਤੋਂ ਬਾਅਦ ਸਾਡੇ ਇੱਕ ਪੱਤਰਕਾਰ ਦੇ ਪਰਿਵਾਰ ਤੇ ਪਰਚਾ ਕੱਢ ਦਿੱਤਾ, ਉਹਦੇ ਤੇ ਹਮਲਾ ਕਰਦੇ ਆ ਗੁੰਡੇ, ਉਹਨਾਂ ਦੇ ਘਰ ਤੇ, ਉਹਨਾਂ ਦੀਆਂ ਬੱਚੀਆਂ ਤੇ। ਅਸੀਂ ਪੁਲਿਸ ਨੂੰ ਸਾਰੀ ਪ੍ਰੈਸ ਕਲੱਬ 50 ਬੰਦੇ ਜਾ ਕੇ SSP ਨੂੰ ਮਿਲਦੇ ਆ, ਐਪਲੀਕੇਸ਼ਨ ਦਿੰਦੇ ਆ। 4 ਮਹੀਨੇ ਬਾਅਦ ਉਸ ਦੇ ਪਰਿਵਾਰ ਤੇ ਉਲਟਾ ਬੈਕਟੇਡ 'ਚ ਦੂਜੀ ਵਿਰੋਧੀ ਪਾਰਟੀ ਤੋਂ ਅਰਜ਼ੀ ਲੈ ਕੇ ਉਹਨਾਂ ਤੇ ਪਰਚਾ ਕੱਢ ਦਿੱਤਾ ਗਿਆ। ਜੀ ਤੁਸੀਂ ਦੱਸਿਆ ਕਿ ਜਿਹੜਾ ਗੈਂਗਸਟਰ ਲਾਲੀ ਹੈ, ਕੀ ਉਹ ਕੋਈ ਸਿਆਸੀ ਅਸਰ ਰਸੂਖ ਰੱਖਦਾ? ਮੈਡਮ ਉਹ ਇੱਥੇ ਸ਼ਰੇਆਮ ਕਹਿ ਰਿਹਾ ਕਿ DIG ਮੇਰੇ ਆਕਾ ਨੇ, ਕਿ ਉਹਨਾਂ ਦੀ ਮੇਰੇ ਤੇ ਛਤਰਾ ਛਾਇਆ, ਪੁਲਿਸ ਮੇਰੇ ਨਾਲ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਈਵਨ ਕਿ ਕੱਲ ਅਸੀਂ ਧਰਨਾ ਲਾਇਆ ਸੀ ਫਿਰੋਜ਼ਪੁਰ ਦੇ DC ਔਰ SSP ਦੇ ਬਾਰ ਮੁਰੇ ਜੀ, ਉੱਥੇ ਕੁਝ ਪੁਲਿਸ ਦੇ ਮੁਲਾਜ਼ਮ ਵੀ ਦੱਬੀ ਸੁਰ ਵਿੱਚ ਕਹਿ ਕੇ ਗਏ ਕਿ ਅਸੀਂ ਖੁਦ ਪਰੇਸ਼ਾਨ ਇਸ ਬੰਦੇ ਤੋਂ। ਸਾਨੂੰ ਸਾਹਬ ਦਾ ਫੋਨ ਆ ਜਾਂਦਾ ਵੀ ਇਹਨੂੰ ਕੁਛ ਨਹੀਂ ਕਹਿਣਾ। ਦੱਸੋ ਉੱਥੇ ਅਸੀਂ ਕੀ ਕਰਾਂਗੇ ਜੇ ਪੱਤਰਕਾਰਾਂ ਦੇ ਹਾਲਾਤ ਨੇ, ਆਮ ਲੋਕ ਇੱਥੇ ਕਿਵੇਂ? ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਮੰਗ ਕੀਤੀ ਹੈ ਕਿ ਤੁਸੀਂ ਇੱਕ ਵਾਰੀ CID ਤੁਹਾਡੀ ਲੱਗਦਾ ਕਮਜ਼ੋਰ ਹੋ ਗਈ ਆ ਸ਼ਹਿਰ ਵਿੱਚ, ਪੁੱਛ ਕੇ ਦੇਖੋ ਕਿ ਲੋਕ ਡਰਦੇ ਮਾਰੇ ਦਰਖਾਸਤ ਦੇਣ ਨਹੀਂ ਜਾਂਦੇ ਵੀ ਤੈਨੂੰ ਗੋਲੀ ਮਾਰ ਦਿਆਂਗੇ। ਸਭ ਨੂੰ ਆਪਣੇ ਪਰਿਵਾਰਾਂ ਦੀ ਹੁੰਦੀ ਹੈ ਕਿ ਮੈਂ ਕਿਉਂ ਲੋਕ ਬਾਹਰ ਨੂੰ ਜਾਂਦੇ ਆ। ਸਾਨੂੰ ਅੱਜ ਪਤਾ ਲੱਗ ਰਿਹਾ ਇੱਥੋਂ ਦੇ ਲੋਕਾਂ ਨੂੰ ਕਿ ਲੋਕ ਕਿਉਂ ਬਾਹਰ ਜਾ ਕੇ ਵੱਸ ਗਏ, ਉਹਦੇ ਪਿੱਛੇ ਕੁਝ ਕਾਰਨ ਸੀਗੇ। ਸਭ ਲੋਕ ਚਾਹੁੰਦੇ ਆ ਕਿ ਸਾਡੇ ਪਰਿਵਾਰ, ਸਾਡੇ ਬੱਚੇ ਖੁਸ਼ਹਾਲ ਜ਼ਿੰਦਗੀ ਜੀਣ। ਇਹੋ ਜਿਹੇ ਮਾਹੌਲ ਵਿੱਚ ਤੁਸੀਂ ਕਿੱਦਾਂ ਜੀਓਗੇ ਜਦੋਂ ਇੱਕ ਪੱਤਰਕਾਰ ਕੋਈ ਸੇਫ ਨਹੀਂ ਹੈ? ਕੋਈ ਆਮ ਨਾਗਰਿਕ ਜਿਹੜਾ ਜੀਣਾ ਚਾਹੁੰਦਾ ਇਸ ਮੁਲਕ ਵਿੱਚ, ਜਿਹੜਾ ਟੈਕਸ ਪੇ ਕਰ ਰਿਹਾ ਇਸ ਸਰਕਾਰ ਨੂੰ, ਇਸ ਗੌਰਮੈਂਟ ਨੂੰ, ਉਹਦਾ ਜੀਣਾ ਮੁਹਾਲ ਇਹਨਾਂ ਨੇ ਕਰਕੇ ਰੱਖ ਦਿੱਤਾ। ਤੇ ਕੀ ਹੋਊਗਾ? ਮੈਂ ਤਾਂ ਕਹਿੰਦਾ ਜਦੋਂ ਵੀ ਮੇਰੇ ਤੇ ਕੋਈ ਵੀ ਇੱਕ ਵੀ ਮੇਰੇ ਖਿਲਾਫ ਕੋਈ ਵੀ ਚੀਜ਼ ਲੱਭ ਲੈਣ ਤਾਂ ਮੈਂ ਸ਼ਹਿਰ ਛੱਡ ਕੇ ਚਲਾ ਜਾਵਾਂਗਾ। ਮੈਨੂੰ ਜੋ ਮਰਜ਼ੀ ਸਜ਼ਾ ਦੇਣ, ਮੈਂ ਭੁਗਤਣ ਨੂੰ ਤਿਆਰ ਹਾਂ। ਮੈਂ ਰੋ ਕੇ ਹੰਬ ਗਿਆ। ਅੱਜ DC ਨੇ ਸਾਡੇ ਇੱਥੇ ਡਿਪਟੀ ਕਮਿਸ਼ਨਰ ਨੇ ਗੁਰਪਾਲ ਸਿੰਘ ਚਾਲ, ਉਹਨਾਂ ਨੂੰ ਮੈਂ ਲਗਾਤਾਰ ਮਿਲ ਰਿਹਾ। ਉਹਨਾਂ ਨੇ ਜਿਹੜਾ ਮੁੱਖ ਹਮਲੇ ਦਾ ਮੇਰੇ ਤੇ ਜਿਹਨੇ ਹਮਲਾ ਕੀਤਾ, ਉਹਨੂੰ ਪ੍ਰਾਈਵੇਟ ਰੈੱਡ ਕਰਾਸ ਦੇ ਵਿੱਚ ਆਪਣੇ ਦਫ਼ਤਰ ਵਿੱਚ ਨੌਕਰੀ ਰੱਖ ਲਿਆ। ਦੱਸੋ ਇਹ ਹਾਲਾਤ ਵੀ, ਉਹਨੂੰ ਨੌਕਰੀ ਰੱਖ ਲਿਆ ਜਿਹਦੇ ਤੇ 307 ਦਾ ਮੁਕੱਦਮਾ ਦਰਜ ਹੈ, ਉਹਨੂੰ ਨੌਕਰੀ ਰੱਖ ਲਿਆ। ਸਾਡੀ ਇੱਕ ਦੇ ਉੱਤੇ ਦੀਵਾ ਬਾਜ਼ਾ ਆ ਰੱਖਿਆ ਪਿਆ, ਕਹਿੰਦਾ ਉਹ ਮੁੱਛ ਨੂੰ ਤਾ ਦੇ ਰਿਹਾ ਕਿਉਂਕਿ ਪ੍ਰੈਸ ਕਲੱਬ ਦੇ ਨਾਲ ਹੀ ਰੈੱਡ ਕਰਾਸ ਹੈ, ਕੰਧ ਨਾਲ ਲੱਗਦੀ। ਸਾਡੇ ਕੋਲ ਵੀ ਕੰਪਲੈਕਸ ਜਿਹੜਾ ਪ੍ਰੈਸ ਕਲੱਬ ਦਾ ਹੀ ਹੈ, ਤੋਂ ਨਾਲ ਕੰਧ ਲੱਗਦੀ, ਉਹ ਮੁੱਛ ਤੇ ਤਾ ਦੇ ਕੇ ਖੜਾ ਆ। ਮੇਰਾ ਕੀ ਕਰਾ ਲਿਆ? ਮੈਨੂੰ ਖਤਰਾ ਹੈ, ਮੇਰੇ ਪਰਿਵਾਰ ਨੂੰ ਖਤਰਾ ਹੈ, ਮੇਰੇ ਬੱਚਾ ਮੈਨੂੰ ਇੱਥੋਂ ਤੱਕ ਧਮਕੀਆਂ ਦੇ ਰਹੇ ਕਿ ਤੇਰਾ ਬੱਚਾ ਚੁੱਕ ਕੇ ਲੈ ਜਾਣ। ਦੱਸੋ ਕਿਹੜੇ ਹਾਲਾਤ ਜਿਹੜੇ ਇਹਨਾਂ ਨੇ ਪੈਦਾ ਕਰਕੇ ਰੱਖ ਦਿੱਤੇ। ਅਸੀਂ ਕਿੱਧਰ ਜਾਈਏ ਸਮਝ ਨਹੀਂ ਆ ਰਹੀ। ਅਸੀਂ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣੇ ਸੀ, ਜਦੋਂ ਬਣਨ ਵਾਲੇ ਸੀ, ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਪੱਤਰਕਾਰਾਂ ਨੂੰ ਮੇਰੀ ਸਰਕਾਰ ਵਿੱਚ ਸਹੂਲਤਾਂ ਮਿਲਣੀਆਂ, ਪੱਤਰਕਾਰ ਸੁਰੱਖਿਆ ਉਹਦੀ ਜਿਹੜੀ ਉਹਨੂੰ ਮੁਹੱਈਆ ਕਰਾਈ ਜਾਏਗੀ।
ਪਰ ਪੱਤਰਕਾਰ ਲਗਾਤਾਰ ਨਵਾਂ ਸ਼ਹਿਰ ਦੇ ਵਿੱਚ ਪੱਤਰਕਾਰ ਰੇਤਾ ਦੀ ਖਬਰ ਲਾਉਂਦਾ ਤੇ ਉਹਦੇ ਟੋਟੇ ਕਰ ਦਿੱਤੇ ਜਾਂਦੇ ਨੇ। ਪੱਤਰਕਾਰਾਂ ਤੇ ਲਗਾਤਾਰ ਪੰਜਾਬ ਵਿੱਚ ਹਮਲੇ ਹੋਏ। ਪਿਛਲੇ ਦਿਨੀ ਫਾਜ਼ਿਲਕਾ ਸਾਡੇ ਨਾਲ ਜ਼ਿਲ੍ਹਾ ਹੈਗਾ, ਉਹਦੇ ਤੇ ਪੱਤਰਕਾਰਾਂ ਤੇ ਨਜਾਇਜ਼ ਪਰਚੇ ਕਰ ਦਿੱਤੇ, ਬਾਅਦ ਚ ਪੁਲਿਸ ਨੂੰ ਕੱਟਣੇ ਉਹ ਰੱਦ ਕਰਨੇ ਪਏ। ਇਹ ਪੂਰੇ ਇਕੱਲੇ ਫਿਰੋਜ਼ਪੁਰ ਨਹੀਂ, ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਲੋਕਤੰਤਰ ਦਾ ਚੌਥਾ ਥੰਮ ਹੈ ਜਿਹਨੂੰ ਆਜ਼ਾਦ ਹੋਣਾ ਚਾਹੀਦਾ, ਉਹਦੇ ਤੇ ਹਮਲੇ ਹੋ ਰਹੇ। ਗਾਮਾ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਪੱਤਰਕਾਰਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਪੰਜਾਬ ਦੇ ਵਿੱਚ, ਤਾਂ ਲਹਿਜ਼ੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਆਮ ਲੋਕ ਹੈ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਉਹੀ ਮੈਂ ਮੈਡਮ ਗੱਲ ਕਰ ਰਿਹਾ ਕਿ ਅਸੀਂ ਮੈਂ ਡਰਿਆ ਨਹੀਂ ਗਾ। ਮੈਂ ਕਿਹਾ ਕੋਈ ਨਹੀਂ, ਇਹੋ ਜਿਹੀ ਘੁੱਟਣ ਵਾਲੀ ਜ਼ਿੰਦਗੀ ਨਾਲੋਂ ਮਰਨਾ ਹੀ ਜੀਣਾ ਚੰਗਾ ਹੈ। ਇਹੋ ਜਿਹੀ ਜ਼ਿੰਦਗੀ ਜੀ ਕੇ ਵੀ ਅਸੀਂ ਕੀ ਲੈਣਾ। ਮੈਂ ਡਰਿਆ ਨਹੀਂ, ਮੈਂ ਜਾ ਕੇ ਦਰਖਾਸਤਾਂ ਦਿੱਤੀ, ਮੈਂ ਲਗਾਤਾਰ ਮੈਨੂੰ ਧਮਕੀਆਂ ਆ ਰਹੀਆਂ, ਜੇ ਤੂੰ ਅੱਜ ਐਸਐਸਪੀ ਦਫ਼ਤਰ ਜਾ ਨਾ ਤੈਨੂੰ ਗੋਲੀ ਮਾਰ ਦੇਣੀ। ਸਰਕਾਰ ਹੁਣ ਕੀ ਕੋਈ ਅਣਹੋਣੀ ਦੀ ਉਡੀਕ ਦੇ ਵਿੱਚ ਆ ਕਿ ਕੋਈ ਅਜਿਹੀ ਅਣਹੋਣੀ ਹੋਵੇ ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇ? ਕੱਲ ਅਸੀਂ ਕੌਮੀ ਸ਼ਾਹ ਮਾਰਗ ਹੈਗਾ ਸਾਡਾ ਗੰਗਾਨਗਰ ਫਿਰੋਜ਼ਪੁਰ ਜਿਹੜਾ ਹੈਗਾ, ਉਹਨੂੰ ਅਸੀਂ ਰੋਕਿਆ। ਪੱਤਰਕਾਰਾਂ ਨੇ ਫਿਰੋਜ਼ਪੁਰ ਦੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਪ੍ਰੈਸ ਕਲੱਬਾਂ ਜਿਹੜੀਆਂ ਆਸ-ਪਾਸ ਦੇ ਕਸਬੇ ਹੈਗੇ ਉੱਥੋਂ ਦੇ ਵੀ ਪ੍ਰਧਾਨ ਸਾਹਿਬਾਨ ਸਾਡੇ ਵਿੱਚ ਆਏ ਸੀ, ਅਸੀਂ ਉਹਨੂੰ ਰੋਕਿਆ। ਉੱਥੇ ਇਹੀ ਆਵਾਜ਼ ਉੱਠੀ ਕਿ ਇਹ ਕਿਸੇ ਘਟਨਾ ਦੀ ਉਡੀਕ ਵਿੱਚ ਹਨ ਕਿ ਕਿਸੇ ਪੱਤਰਕਾਰ ਦੀਆਂ ਲੱਤਾਂ ਤੋੜਨ, ਕਿਸੇ ਪੱਤਰਕਾਰ ਨੂੰ ਗੋਲੀ ਮਾਰਨ, ਕਿਸੇ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ, ਇਹ ਉਡੀਕ ਕਰ ਰਹੀ ਹੈ ਸਰਕਾਰ। ਅਸੀਂ ਧਮਕੀਆਂ ਦੀਆਂ ਅਰਜ਼ੀਆਂ ਦੇ ਰਹੇ ਹਾਂ, ਸਾਡੀ ਗੌਰ ਨਹੀਂ ਹੋ ਰਹੀ। ਤਹਿਕੀਕਾਤ ਕਰੋ ਨਾ ਤੁਸੀਂ ਜੀ। ਅੱਛਾ, ਪੁਲਿਸ ਵਾਲੇ ਜਿਹੜੇ ਇਮਾਨਦਾਰ ਪੁਲਿਸ ਵਾਲੇ ਨੇ ਉਹ ਕਹਿ ਰਹੇ ਭਾਜੀ ਅਸੀਂ ਮਜਬੂਰ ਹਾਂ, ਸਾਨੂੰ ਪਤਾ ਤੁਸੀਂ ਸੱਚੇ ਹੋ, ਸਾਡੇ ਹੱਥ ਬੰਨੇ ਹੋਏ, ਅਸੀਂ ਕੀ ਕਰੀਏ। ਇਹ ਹਾਲਾਤ DSP ਸਾਹਿਬ ਤੱਕ ਕਹਿ ਰਹੇ ਵੀ ਸਰ ਸਾਡੇ ਵੱਸ ਨਹੀਂ। ਕੀ ਕਰੋਗੇ ਤੁਸੀਂ ਇਸ ਦੇਸ਼ ਵਿੱਚ, ਕਿਵੇਂ ਰਹੋਗੇ? ਜੀ ਬਿਲਕੁਲ, ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੁਹਾਡੇ ਹਾਲਾਤਾਂ ਦਾ ਕਿ ਕਿਸ ਤਰ੍ਹਾਂ ਤੁਸੀਂ ਕਿਹੜੇ ਮਾਹੌਲ ਦੇ ਵਿੱਚ ਜੀ ਰਹੇ ਹੋ। ਗਾਮਾ ਸਾਹਿਬ, ਜਿਵੇਂ ਕਿ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰ ਭਾਈਚਾਰੇ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ, ਕੀ ਤੁਹਾਡੇ ਹੱਕ ਦੇ ਵਿੱਚ ਨਿਤਰੇ ਨੇ ਪੱਤਰਕਾਰ? ਬਿਲਕੁਲ ਜੀ, ਕਿਉਂਕਿ ਸਾਰੇ ਪੱਤਰਕਾਰਾਂ ਨਾਲ ਜ਼ੁਲਮ ਹੋ ਰਿਹਾ। ਮੈਂ ਕੱਲ ਫੇਸਬੁੱਕ ਤੇ ਹੀ ਪਾਇਆ ਸੀ ਆਪਣੀ ਵਾਲ ਤੇ ਕਿ ਪੱਤਰਕਾਰ ਸਾਥੀ ਮੇਰੇ ਸਾਥ ਦੇਣ, ਕਿਉਂਕਿ ਮੈਂ ਪਰਸੋਂ 5 ਵਜੇ SSP ਔਰ DC ਆਪ ਹੀ DC ਕੰਪਲੈਕਸ ਵਿੱਚ ਜਾ ਕੇ ਉਹਨਾਂ ਨੂੰ ਇਤਲਾਹ ਦੇ ਕੇ ਆਇਆ ਸੀ ਮੈਂ ਕੱਲ ਮੈਂ ਧਰਨੇ ਤੇ ਬੈਠਣਾ, ਕਿਉਂਕਿ ਜ਼ਰੂਰੀ ਹੁੰਦਾ ਕਾਨੂੰਨੀ ਤੌਰ ਤੇ। ਔਰ ਮੈਂ ਉਸ ਤੋਂ ਬਾਅਦ ਕੱਲ 7 ਵਜੇ ਪੌਣੇ 7 ਵਜੇ ਮੈਂ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਸੀ ਕਿ ਅੱਜ ਮੈਂ ਧਰਨੇ ਤੇ ਬੈਠ ਰਿਹਾ ਤੇ ਮੇਰੇ ਪੱਤਰਕਾਰ ਸਾਥੀ ਤੇ ਮੇਰੇ ਫੇਸਬੁੱਕ ਵਾਲ ਨੂੰ ਦੇਖ ਕੇ ਸਾਡੇ ਸ਼ਹਿਰ ਦੇ 100 ਪੱਤਰਕਾਰ ਜਿਹੜਾ ਉਹ ਇਕੱਠਾ ਹੋ ਗਿਆ ਸੀ ਤੇ ਅੱਜ ਹੋਰ ਹੋਣਗੇ, ਅੱਜ ਹੋਰਾਂ ਨੂੰ ਮੈਂ ਸੱਦਾ ਦਿੱਤਾ। ਇਹ ਹੌਲੀ ਅੱਜ ਸਾਡਾ ਪਲਾਨ ਹੈ, ਅੱਜ ਫੇਰ ਅਸੀਂ ਰੋਡ ਤੇ ਬੈਠਣਾ, ਇਹਨਾਂ ਦਾ ਪਿੱਟ ਸਿਆਪਾ ਕਰਨਾ। ਕੱਲ ਸਾਡਾ ਪੁਤਲੇ ਸਾੜਨਾ ਹੈ, ਪਰਸੋਂ ਅਸੀਂ ਸਾਰੇ ਪੰਜਾਬ ਲੈਵਲ ਤੇ ਇਹਨਾਂ ਦੇ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਸਾਡੀ ਪ੍ਰੈਸ ਬੈਠੀ ਹੈ ਉਹਨਾਂ ਨੂੰ ਬੇਨਤੀ ਕਰਕੇ ਹਰ ਜ਼ਿਲ੍ਹੇ 'ਚ ਇਹ 3 ਸ਼ਖਸ ਸਾਡੇ ਜ਼ਿਲ੍ਹੇ, ਜਦੋਂ SSP ਭੁਪਿੰਦਰ ਸਿੰਘ, DIG ਹਰਜਾਲ ਸਿੰਘ ਮਾਨ ਔਰ DC ਗੁਰਪਾਲ ਸਿੰਘ ਚਾਲ, ਜਦੋਂ ਦੇ 3 ਸ਼ਖਸੀਅਤਾਂ ਸਾਡੇ ਜ਼ਿਲ੍ਹੇ 'ਚ ਆਈਆਂ ਨੇ, ਸਾਡੇ ਜ਼ਿਲ੍ਹੇ ਦਾ ਸਾਡੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ। ਇਹਨਾਂ ਤਿੰਨਾਂ ਦੀਆਂ ਮੂਰਤੀਆਂ ਬਣਾ ਕੇ ਅਸੀਂ ਅੱਗ ਲਾਵਾਂਗੇ ਕਿ ਇਹੋ ਜਿਹੇ ਅਫਸਰ ਸਾਨੂੰ ਨਹੀਂ ਚਾਹੀਦੇ ਜਿਹੜੇ ਲੋਕਾਂ ਦੇ ਨਹੀਂ ਹੈ। ਜਿਹੜੇ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਜਦੋਂ ਸਹੁੰ ਚੁਕਾਈ ਜਾਂਦੀ ਹੈ ਨਾ, ਤੁਹਾਡੇ ਸਹੁੰ ਚੁੱਕਣ ਦੇ ਵਿੱਚ ਇਹ ਗੱਲਾਂ ਲਿਖੀਆਂ ਜਾਂਦੀਆਂ, ਮੈਂ ਜਨਤਾ ਦਾ ਨੌਕਰ ਹਾਂ, ਮੈਂ ਜਨਤਾ ਦੀ ਸੇਵਾ ਕਰਾਂਗਾ, ਮੈਂ ਆਪਣੇ ਫਰਜ਼ਾਂ ਦੇ, ਮੈਂ ਭਾਰਤੀ ਕਾਨੂੰਨ ਦੇ ਮੁਤਾਬਕ ਚੱਲਾਂਗਾ। ਤੁਸੀਂ ਸਾਰਾ ਕੁਛ ਉਲਟ ਚੱਲਦਾ, ਤੁਸੀਂ ਜਨਤਾ ਦੇ ਨੌਕਰ ਨਹੀਂ, ਤੁਸੀਂ ਬੌਸ ਬਣ ਕੇ ਬੈਠ ਗਏ, ਤੁਸੀਂ ਸਾਡੇ ਦੇ ਹੁਕਮ ਚਲਾ ਰਹੇ ਹੋ, ਅਸੀਂ ਪਿੱਟ ਰਹੇ ਹਾਂ, ਅਸੀਂ ਇਹਨਾਂ ਦੇ ਪਿੱਟ ਸਿਆਪੇ ਕਰਾਂਗੇ ਅਸੀਂ। ਸੋ ਅੱਜ ਦਾ ਕੀ ਪਲਾਨ ਹੈ ਤੁਹਾਡਾ ਫਿਰ? ਬਿਲਕੁਲ ਪਲਾਨ ਹੋ ਚੁੱਕਾ ਹੈ। ਅੱਜ ਅਸੀਂ 2 ਤੋਂ 3 ਦਿਨ ਅਸੀਂ ਹੋਰ ਦੇਖਾਂਗੇ ਫਿਰੋਜ਼ਪੁਰ। ਉਸ ਤੋਂ ਬਾਅਦ ਜਿਹੜਾ ਸਾਡਾ ਰੁੱਖ ਹੈ ਅਸੀਂ ਚੰਡੀਗੜ੍ਹ, DGP ਸਾਡੇ ਦਿਨਕਰ ਗੁਪਤਾ ਨੇ ਪੰਜਾਬ ਦੇ, ਉਹਨਾਂ ਨੂੰ, ਔਰ ਮੁੱਖ ਮੰਤਰੀ ਮਾਨਯੋਗ ਸਾਡੇ ਕੈਪਟਨ ਅਮਰਿੰਦਰ ਸਾਹਿਬ, ਉਹਨਾਂ ਨੂੰ ਮਿਲਣਾ ਸੀ। ਵਿਨੀ ਮਹਾਜਨ ਜੀ ਸਾਡੇ ਚੀਫ ਸੈਕਟਰੀ ਨੇ, ਉਹਨਾਂ ਨੂੰ ਮਿਲਾਂਗੇ। ਸਾਰਿਆਂ ਸਾਹਮਣੇ ਅਸੀਂ ਜਾ ਕੇ ਚਿੱਠਾ ਰੱਖ ਦੇਣਾ ਔਰ ਜਿੰਨੀਆਂ ਵੀ ਪੁਲਿਸ ਦੀਆਂ ਵਾਰਦਾਤਾਂ ਨੇ, ਸ਼ਰੇਆਮ ਚਿੱਟਾ ਵਿਕ ਰਿਹਾ ਇੱਥੇ, ਸ਼ਰੇਆਮ ਦਾਰੂ ਵਿਕ ਰਹੀ ਹੈ ਸਾਡੇ ਸ਼ਹਿਰ ਦੇ ਵਿੱਚ, ਕਿਹੜੇ ਗਲੀ ਹੈ ਜਿੱਥੇ ਚਿੱਟਾ ਲਿਆਓ। ਮੈਂ ਤਾਂ ਕਿਹਾ ਪੁਲਿਸ ਨੂੰ, SSP ਨੂੰ, ਮੈਂ ਕਿਹਾ ਚੱਲ ਮੇਰੇ ਨਾਲ, ਤੈਨੂੰ ਦਿਖ ਨਹੀਂ ਰਿਹਾ ਤੇਰੀਆਂ ਅੱਖਾਂ ਤੇ ਪੱਟੀ ਵੱਜਦੀ ਆ, ਚੱਲ ਮੈਂ ਤੈਨੂੰ ਵਿਖਾਵਾਂ ਚਿੱਟਾ ਕਿਵੇਂ ਸਾਡੇ ਮੁੰਡੇ ਨਸ਼ੇ ਲਾ ਰਹੇ, ਟੀਕੇ ਲਾ ਰਹੇ ਨੇ, ਆਹ ਤੈਨੂੰ ਮੈਂ ਵਿਖਾਵਾਂ। ਸਾਡਾ ਸਿਵਲ ਹਸਪੀਟਲ ਹੈ ਤੇ ਉੱਥੇ ਪਿਛਲੇ ਪਾਸੇ ਬਿਲਡਿੰਗ ਦੇ ਨਸ਼ੇ ਦੀਆਂ ਸ਼ੀਸ਼ੀਆਂ, ਨਸ਼ੇ ਦੇ ਟੀਕੇ, ਅਸੀਂ ਲਗਾਤਾਰ ਖਬਰਾਂ ਇਹਨਾਂ ਦੇ ਕੰਨ ਤੇ ਜੂੰ ਨਹੀਂ ਕਰ ਕਰੀ, ਉਹ ਸਾਰੇ ਚਿੱਠੇ ਲੈ ਕੇ ਅਸੀਂ ਇਹਨਾਂ ਦੇ ਉੱਥੇ ਪਹੁੰਚਾਂਗੇ। ਭਾਰਤੀ ਮੀਡੀਆ ਕੋਈ ਤੁਹਾਡੇ ਉਹਦੇ ਵਿੱਚ ਆਇਆ, ਹੱਕ ਵਿੱਚ ਆਇਆ? ਬਿਲਕੁਲ ਵੀ, ਭਾਰਤੀ ਮੀਡੀਆ ਸਾਰੇ ਚੈਨਲਾਂ ਨੇ ਕਵਰੇਜ ਕੀਤੀ ਹੈ, ਸਾਰੇ ਅੱਜ ਦੇ ਨਿਊਜ਼ਪੇਪਰ ਕੱਲ ਤੋਂ ਲੈ ਕੇ ਜਿਹੜੇ ਆਨਲਾਈਨ ਪੇਪਰ ਸੀਗੇ ਸਾਰਿਆਂ ਨੇ ਕਵਰੇਜ ਦਿੱਤੀ। ਕੋਈ ਇਹੋ ਜਿਹਾ ਅਖਬਾਰ ਜਾਂ YouTube ਚੈਨਲ, ਕੋਈ ਇਹੋ ਜਿਹਾ ਮੀਡੀਆ ਨਹੀਂ ਹੈ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਜਿਹਨੇ ਕਵਰੇਜ ਨਹੀਂ ਦਿੱਤੀ ਹੈ, ਕਿਉਂਕਿ ਸਾਰੇ ਹੀ ਪੀੜਤ ਨੇ। ਈਵਨ ਕਿ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ, ਜੋ ਸੈਕਟਰੀ ਵੀ ਨੇ ਇੰਡੀਅਨ ਪ੍ਰੈਸ ਕਾਉਂਸਲ ਦੇ, ਉਹਨਾਂ ਦਾ ਵੀ ਫੋਨ ਆਇਆ ਕਿ ਮੇਰੇ ਲਾਇਕ ਸੇਵਾ ਦੱਸੋ, ਅਸੀਂ ਕਦੋਂ ਕੈਂਪ, ਸਭ
ਪਿਛਲੀ ਵਾਰੀ ਜਦੋਂ ਮੇਰੇ ਤੇ ਅਟੈਕ ਹੋਇਆ ਸੀ, ਇੰਡੀਅਨ ਕੌਂਸਲ ਜਿਹੜੀ ਹੈਗੀ ਹੈ ਪ੍ਰੈਸ ਦੀ, ਉਹਨਾਂ ਦਾ ਵੀ ਫੋਨ ਆਇਆ ਸੀ ਸਾਡੇ ਲਈ ਸੇਵਾ। ਪ੍ਰੈਸ ਮੇਰੇ ਨਾਲ ਖੜੀ ਹੈ, ਮੈਨੂੰ ਮਾਣ ਹੈ ਕਿ ਉਹ ਸੱਚੇ ਬੰਦੇ ਦੇ ਨਾਲ ਖੜੇ ਨੇ। ਜੀ ਜੀ। ਅੱਜ ਮੈਡਮ ਅਸੀਂ ਫਿਰ 11 ਵਜੇ ਇੱਥੇ ਸਾਡੇ ਇਤਿਹਾਸਕ ਗੁਰਦੁਆਰਾ ਹੈ ਸਾਰਾਗੜੀ ਸਾਹਿਬ, ਉੱਥੇ ਫਿਰ ਅਸੀਂ ਇਕੱਠੇ ਹੋਣਾ ਔਰ ਕਾਲੀਆਂ ਪੱਟੀਆਂ ਬੰਨ੍ਹ ਕੇ ਅਸੀਂ ਔਰ ਜਿਹੜੇ ਬੈਨਰ ਫੜ ਕੇ ਇਹਨਾਂ ਦੇ ਅਸੀਂ ਆਪਣੇ ਨਾਰੇ, ਮੈਂ ਰਾਈਟਰ ਆਪਣੇ ਨਾਰੇ ਬਣਾਏ ਹੋਏ ਨੇ ਕਿ ਚੜ੍ਹਦੇ ਸੂਰਜ ਢਲੇ ਪਏ ਨੇ, ਚੋਰ ਤੇ ਕੁੱਤੀ ਰਲੇ ਪਏ ਨੇ। ਅਸੀਂ ਉਹੋ ਜਿਹੇ ਬੈਨਰ ਲੈ ਕੇ ਉੱਥੋਂ ਮਾਰਚ ਦੇ ਵਿੱਚ ਅਸੀਂ ਫਿਰ ਇਹਨਾਂ ਦਾ ਜਲੂਸ ਕੱਢਾਂਗੇ ਕਿ ਆਹ ਸਾਡੇ ਕੈਪਟਨ ਸਾਹਿਬ, ਆਹ ਤੇਰਾ ਪ੍ਰਸ਼ਾਸਨ ਹੈ ਜਿੱਥੇ ਪੱਤਰਕਾਰ ਵੀ ਸੁਰੱਖਿਅਤ ਨਹੀਂ, ਜਿੱਥੇ ਤੇਰਾ ਨਾਗਰਿਕ ਸੁਰੱਖਿਅਤ। ਪੱਤਰਕਾਰ ਕਿਉਂ? ਪੱਤਰਕਾਰ ਕੋਈ ਤੋਪ ਨਹੀਂ ਹੁੰਦਾ, ਇੱਥੇ ਹਰ ਨਾਗਰਿਕ ਦੀ ਵੀ ਉਹਨਾਂ ਹੀ ਅਧਿਕਾਰ ਰੱਖਦਾ, ਹਰ ਇੱਕ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਤੇ ਅਸੀਂ ਫਿਰ ਇਹਨਾਂ ਦੇ ਪਿੱਟ 'ਚ ਆਪਾਂ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਅਸੀਂ ਫਿਰ ਇਹਨਾਂ ਦੇ ਬੂਹੇ ਮੱਲਾਂਗੇ। ਨਹੀਂ ਸੁਣਵਾਈ ਹੁੰਦੀ, ਕੱਲ ਦੱਸਦਾ ਜੀ ਤੁਹਾਨੂੰ, ਮੈਨੂੰ ਬਹੁਤ ਸੁਨੇਹਾ ਹੈ, ਧਮਕੀਆਂ ਵੀ ਆਈਆਂ ਕਿ ਤੂੰ ਕੱਲ ਬੈਠਾ ਤੇ ਹਿਸਾਬ ਲਾ ਲਈ, ਹੈ ਨਾ। ਕੱਲ ਫਿਰ ਦੁਬਾਰਾ ਪੁਲਿਸ ਦੀਆਂ ਵੀ ਆਈਆਂ, ਕੱਲ ਮੀਟਿੰਗ ਕਰਾਉਣ ਦੀ ਵੀ ਸਾਡੇ ਕੋਲ ਆ ਕੇ ਮਿਲੋ। ਮੈਂ ਕਿਹਾ ਜੀ ਅਸੀਂ ਤਾਂ 3 ਮਹੀਨੇ ਹੋ ਗਏ ਲਗਾਤਾਰ ਹੀ ਤੁਹਾਨੂੰ ਮਿਲ ਰਹੇ ਹਾਂ। ਸਾਡਾ ਪ੍ਰਧਾਨ ਜਿਹੜੇ ਪ੍ਰੈਸ ਕਲੱਬ ਦੇ ਤੁਹਾਡੇ ਲਈ ਬਿਲਕੁਲ ਕੁਛ ਨਹੀਂ, ਨਥਿੰਗ। ਮਤਲਬ ਨਹੀਂ ਜੀ, ਮੇਰਾ ਘਰ, ਮੈਂ ਅਫਸਰ ਕਲੋਨੀ ਦੇ ਵਿੱਚ ਰਹਿਣਾ, ਮੈਨੂੰ ਕੋਈ ਸੁਰੱਖਿਆ ਨਹੀਂ ਹੈ ਕਿਸੇ ਪ੍ਰਕਾਰ ਦੀ। ਮੈਨੂੰ ਤੁਸੀਂ ਮੰਨੋਗੇ, ਮੈਨੂੰ ਹਸਪੀਟਲ ਆ ਕੇ ਐਸਐਸਪੀ ਨੇ ਪੁੱਛਿਆ ਵੀ ਨਹੀਂ, ਮੈਨੂੰ ਡੀਸੀ ਨੇ ਫੋਨ ਤੱਕ ਨਹੀਂ ਕੀਤਾ, ਐਸਐਸਪੀ ਨੇ ਫੋਨ ਤੱਕ ਨਹੀਂ ਕੀਤਾ, ਕਿਸੇ ਨੇ ਫੋਨ ਤੱਕ ਨਹੀਂ। ਹਾਲਾਂਕਿ ਕੁਛ ਲੀਡਰਾਂ ਦੇ ਜਿਹੜੇ ਐਮਐਲਏ ਸਾਹਿਬਾਨ, ਕੁਲਬੀਰ ਸਿੰਘ ਜੀਰਾ ਨੇ, ਲਾਡੀ ਗਹਿਰੀ ਨੇ, ਜਿਹੜੇ ਲੋਕਲ ਐਮਐਲਏ ਜਿਹੜੇ ਸਾਬਕਾ ਵਿਧਾਇਕ ਨੇ, ਜੋਗਿੰਦਰ ਸਿੰਘ ਚੰਦੂ ਜਾਂ ਆਪ ਤੋਂ ਵਿਧਾਇਕ ਨੇ, ਕੁਲਵੰਤ ਸਿੰਘ ਜੀ ਹੈਗੇ ਨੇ ਮਹਿਲ ਕਲਾਂ ਵਾਲੇ, ਉਹ ਸਾਰੇ ਬਾਗਾ ਪੁਰਾਣਾ ਵਾਲੇ, ਉਹ ਸਾਰੇ ਮੈਨੂੰ ਮਿਲ ਕੇ ਗਏ ਨੇ ਘਰੇ, ਮੇਰਾ ਪਤਾ ਲੈ ਕੇ ਗਏ ਨੇ। ਔਰ ਪਾਰਟੀਆਂ ਬਾਕੀ ਸਾਰੀਆਂ ਦੇ, ਕਾਂਗਰਸ ਪਾਰਟੀ ਦੇ ਵੀ ਲੀਡਰ ਮੇਰੇ ਘਰੇ ਆਏ, ਮੇਰਾ ਪਤਾ ਲੈ ਕੇ ਗਏ ਨੇ। ਮੈਨੂੰ ਸਾਰਿਆਂ ਨਾਲ ਮੈਨੂੰ ਉਹਨਾਂ ਨੇ ਮੇਰੇ ਨਾਲ ਹਮਦਰਦੀ ਜਤਾਈ। ਔਰ ਅੱਜ ਵੀ ਮੈਨੂੰ ਬਹੁਤ ਸਾਰੇ ਲੀਡਰਾਂ ਨੇ ਫੋਨ ਕੀਤੇ ਕਿ ਅਸੀਂ ਆਈਏ, ਕਿਉਂਕਿ ਮੈਡਮ ਮੈਂ ਪੋਲੀਟੀਕਲ ਜੰਗ ਨਹੀਂ ਬਣਾਉਣਾ ਚਾਹੁੰਦਾ। ਉਹਨਾਂ ਦਾ ਸਤਿਕਾਰ ਕਰਦਾ, ਉਹ ਇਮਾਨਦਾਰ ਲੀਡਰ ਨੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ, ਪਰ ਮੈਂ ਪੋਲੀਟੀਕਲ ਜੰਗ ਨਹੀਂ ਬਣਾਉਣਾ ਚਾਹੁੰਦਾ ਕਿ ਮੈਂ ਖਾੜਾ ਨਹੀਂ ਬਣਾਉਣਾ ਚਾਹੁੰਦਾ ਪੋਲੀਟੀਕਲ। ਇਹ ਜੰਗ ਮੇਰੀ ਹੈ, ਪੱਤਰਕਾਰਾਂ ਦੀ ਹੈ, ਉਹਨਾਂ ਦੀ ਹਮਦਰਦੀ ਮੇਰੇ ਨਾਲ ਹੈ। ਮੈਨੂੰ ਹੌਸਲਾ ਹੀ ਇੰਨਾ ਕੁ ਹੋ ਗਿਆ ਕਿ ਮੈਂ ਲੜਾਂਗਾ, ਮੈਂ ਇਕੱਲਾ ਵੀ ਰਹਿ ਗਿਆ ਮੈਂ ਤਾਂ ਵੀ ਬੈਠਾ ਰਹੂੰਗਾ। ਮੈਨੂੰ ਭੁੱਖ ਹੜਤਾਲ, ਮਰਨ ਵਰਤ ਦੇ ਜੋ ਕੁਛ ਕਰਨਾ ਪਿਆ ਮੈਂ ਕਰੂੰਗਾ, ਪਰ ਇਹਨਾਂ ਦੇ ਨੱਕ ਵਿੱਚ ਦਮ ਕਰਕੇ ਰੱਖੂੰਗਾ। ਇਹਨਾਂ ਨੂੰ ਮੈਂ ਕੱਲ ਵੀ ਕਿਹਾ ਸੀ ਮੰਚ ਤੋਂ ਕਿ ਤੁਸੀਂ ਮੈਨੂੰ ਇਕੱਲਾ ਨਾ ਸਮਝਿਓ, ਮੈਂ ਤੁਹਾਨੂੰ ਦਿਖਾ ਦੂੰਗਾ ਕਿ ਤੁਸੀਂ ਕਾਨੂੰਨ ਕਿਵੇਂ ਚਲਾਉਣਾ, ਤੁਹਾਡਾ ਕਾਨੂੰਨ ਕੀ ਹੈ, ਤੁਸੀਂ ਕਾਨੂੰਨ 'ਚ ਕਿਵੇਂ ਰਹਿਣਾ, ਤੁਹਾਨੂੰ ਸਿਖਾਵਾਂਗੇ। ਅਸੀਂ ਸਿਖਾਵਾਂਗੇ। ਤੁਹਾਨੂੰ ਭੁੱਲ ਗਿਆ, ਤੁਸੀਂ ਅੱਖਾਂ ਤੇ ਪੱਟੀਆਂ ਬੰਨ ਲਈਆਂ ਨੇ, ਤੁਸੀਂ ਜਾਣ ਬੁੱਝ ਕੇ। ਐਸਐਸਪੀ ਸਾਹਿਬ ਕੋਲ ਜਦੋਂ ਜਾਂਦੇ ਅਸੀਂ ਚੁਟਕਲੇ ਸੁਣਾਉਣੇ ਸ਼ੁਰੂ ਕਰ ਦਿੰਦਾ, ਔਰ ਲਗਾਤਾਰ ਤੁਸੀਂ ਹੈਰਾਨਗੀ ਹੋਵੋਗੇ, ਹਰ ਪ੍ਰੈਸ ਕਾਨਫਰੰਸ ਸਾਨੂੰ ਕਹਿੰਦਾ ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਜਦੋਂ ਅਸੀਂ ਮਿਲ ਜਾਂਦੇ ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਇੱਕੋ ਹੀ ਗੱਲ ਹੈ ਰੱਟ ਐਸਐਸਪੀ ਦੀ, ਮੈਨੂੰ ਪ੍ਰੈਸ ਦਾ ਡਰ ਨਹੀਂ ਹੈ। ਜੇ ਨਹੀਂ ਡਰ ਤੇ ਸਾਨੂੰ ਫਿਰ ਤੇਰਾ ਵੀ ਡਰ ਨਹੀਂ ਭਾਈ ਜੀ। ਤੂੰ ਸਾਡੇ ਕਾਬਲ ਨਹੀਂ ਹੈ, ਤੂੰ ਸਾਡੇ ਜ਼ਿਲ੍ਹੇ ਦੇ ਕਾਬਲ ਨਹੀਂ ਹੈ, ਤੂੰ ਅਫਸਰ ਬਣਨ ਦੇ ਕਾਬਲ ਨਹੀਂ ਹੈ। ਸਾਡੀ ਇਹੀ ਮੰਗ ਹੈ, ਅੱਜ ਵੀ ਅਸੀਂ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਜੀ। ਗੁਰਨਾਮ ਸਿੰਘ ਗਾਮਾ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ। ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਾਗੇ, ਤੁਹਾਡੀਆਂ ਮੰਗਾਂ ਮੰਨਣ ਤੇ ਤੁਹਾਨੂੰ ਸਿਕਿਉਰਿਟੀ ਦਿੱਤੀ ਜਾਵੇ। ਸੋ ਇੰਡੋਸ ਟੀਵੀ ਦੇ ਮਾਧਿਅਮ ਰਾਹੀਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ, ਇੰਡੀਆ ਦੇ ਨੂੰ ਬੇਨਤੀ ਕਰਦੇ ਹਾਂ ਕਿ ਪੱਤਰਕਾਰ ਭਾਈਚਾਰੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਹੈ। ਜੇਕਰ ਤੁਸੀਂ ਇਹਨਾਂ ਵੱਲ ਹੀ ਧਿਆਨ ਨਹੀਂ ਦਿੰਦੇ ਤਾਂ ਆਮ ਲੋਕਾਂ ਦਾ ਭਾਰਤ ਵਿੱਚ ਜੀਣਾ ਮੁਸ਼ਕਲ ਹੋ ਜਾਵੇਗਾ। ਧੰਨਵਾਦ।